ਜਿੱਦਾਂ ਕਿ ਕਿਹਾ ਜਾਂਦਾ ਕਿ ਚਮਕੀਲੇ ਤੇ ਗੁਰਦਾਸ ਮਾਨ ਤੋਂ ਬਗੈਰ ਬਾਕੀ ਲਗਭਗ ਸਾਰੇ ਪੰਜਾਬੀ ਕਲਾਕਾਰਾਂ ਨੇ, ਗਾਇਕਾਂ ਨੇ ਇਹਨਾਂ ਦੇ ਗੀਤ ਜਿਹੜੇ ਆ ਉਹ ਗਾਏ ਨੇ। ਤੇ ਮੇਰੀ ਮੁਰਾਦ ਆ ਰਤੂ ਰੰਧਾਵਾ ਜੀ। ਤੁਹਾਡੀ ਇੱਕ ਕਵਿਤਾ ਵੀ ਮੈਂ ਸੁਣੀ ਸੀ ਇੱਥੇ ਬ੍ਰਿਸਬੇਨ ਦੇ ਵਿੱਚ ਹੀ। ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ, ਤੱਕਿਆ ਮੈਂ ਇੱਥੇ ਇੱਕ ਵਸਦਾ ਪੰਜਾਬ, ਤੱਕਿਆ ਮੈਂ ਇੱਥੇ ਇੱਕ ਵਸਦਾ ਪੰਜਾਬ। ਕੁਦਰਤ ਰਾਣੀ ਇੱਥੇ ਖਿੜਖਿੜੇ ਹੱਸਦੀ, ਗੋਰਿਆਂ ਦੀ ਦੁਨੀਆ ਰੰਗੀਨ ਜਹੀ ਵਸਦੀ। ਕਦੋਂ ਇਹ ਸਫ਼ਰ ਸਟਾਰਟ ਹੋ ਗਿਆ ਜਾਂ ਕੀ ਕਿਹੜੀ ਗੱਲ ਸੀ ਜਿਹਦੇ ਕਰਕੇ ਤੁਸੀਂ ਇੱਧਰਲੇ ਪਾਸੇ ਆ ਗਏ? ਅਕਸਰ ਕਹਿੰਦੀ ਹੁੰਦੀ ਵੀ ਤੇਰਾ ਜਿਹੜਾ ਭਾਈਆ ਆ, ਬਾਪੂ ਨੂੰ ਭਾਈਆ ਦੱਸਦੇ ਹੁੰਦੇ ਜਿਹੜਾ ਡੈਡੀ ਨੂੰ। ਹਾਂਜੀ ਹਾਂਜੀ। ਵੀ ਉਹ ਕਿਸੇ ਬਹੁਤ ਪੜ੍ਹਦਾ ਹੁੰਦਾ ਸੀ। ਅੱਛਾ ਜੀ। ਹਾਂ। ਉਹ ਰੱਬ ਜਾਣੇ ਵੀ ਉਹ ਜਿੱਦਾਂ ਕਹਿੰਦੇ ਵੀ ਮੈਨੂੰ ਲੱਗਦਾ ਵੀ ਤੇਰਾ ਉਹ ਅਸਰ ਪੈ ਗਿਆ ਤੇਰੇ ਤੇ, ਉਹ ਕਿਸੇ ਪੜ੍ਹਦਾ ਸੀ। ਤੂੰ ਵੀ ਆ ਤੁਕਾਈਆਂ ਜੋੜਦਾ ਰਹਿਣਾ। ਹਾਂਜੀ। ਤੇ ਇੱਕ ਸਾਡਾ ਗਾਣਾ ਬੜਾ ਮਸ਼ਹੂਰ ਹੋਇਆ ਸੀ, ਚਾਹੁੰਦਾ ਹਾਂ ਰਾਜ ਮੈਂ ਐਸਾ, ਦਿੱਲੀ ਦੇ ਹਾਕਮਾਂ ਕਰੇ ਨਾ ਤੰਗ ਕੋਈ ਬੰਦਾ ਬੰਦੇ ਦੀ ਆਤਮਾ। ਜੋ ਹਾਲੇ ਤੱਕ ਅਧੂਰਾ ਹੈ, ਜੋ ਹਾਲੇ ਤੱਕ ਅਧੂਰਾ ਹੈ, ਉਹ ਸੁਪਨਾ ਕਰਨਾ ਪੂਰਾ ਹੈ। ਹਰ ਵੇਲੇ ਤਤਪਰ ਰਹਿੰਦਾ ਹਾਂ ਲੇਖੇ ਵਿੱਚ ਜ਼ਿੰਦਗੀ ਲਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ, ਇੱਕ ਬੇਗਮਪੁਰਾ ਵਸਾਉਣ ਲਈ। ਤੇ ਮੈਂ ਤੇ ਇਹ ਕਹਿੰਦਾ ਹੁੰਦਾ, ਭਜਾਈ ਚੱਲ ਘੋੜਾ ਕਦੇ ਤਾਂ ਪਿੰਡ ਆਊਗਾ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ। ਕੁਝ ਲੋਕ ਹੁੰਦੇ ਨੇ ਜਿਹੜੇ ਕਿ ਮਿਸ਼ਨ ਨੂੰ ਸਮਰਪਿਤ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਦਾ ਜੀਣ ਦਾ ਇੱਕ ਲਹਿਜ਼ਾ ਬਣ ਜਾਂਦਾ ਕਿ ਉਹ ਦੁਨੀਆ ਨੂੰ ਕੁਝ ਦੇ ਕੇ ਜਾਂਦੇ ਨੇ। ਤੇ ਜਦੋਂ ਅਸੀਂ ਗੀਤਕਾਰੀ ਦਾ ਨਾਮ ਲੈਂਦੇ ਹਾਂ ਤਾਂ ਬਹੁਤ ਵੱਡੇ ਵੱਡੇ ਗੀਤਕਾਰ ਪੰਜਾਬੀ ਦੇ ਵਿੱਚ ਹੋਏ ਨੇ, ਪਰ ਕੁਝ ਇੱਦਾਂ ਦੇ ਗੀਤਕਾਰ ਵੀ ਹੋਏ ਨੇ ਜਿਨ੍ਹਾਂ ਨੇ ਕਿ ਆਪਣੀ ਗੀਤਕਾਰੀ ਦੇ ਵਿੱਚ ਇੱਕ ਪਰੰਪਰਾ ਨੂੰ ਜੀਵਤ ਰੱਖਿਆ। ਉਹਨਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਦੀ ਪਹਿਲਾਂ ਕਦੀ ਗੱਲ ਨਹੀਂ ਸੀ ਹੋਈ। ਗਰੀਬਾਂ ਦੀ, ਮਜ਼ਦੂਰਾਂ ਦੀ, ਇਹਨਾਂ ਦੀ ਕਲਮ ਦੇ ਵਿੱਚ ਉਹਨਾਂ ਦਾ ਦਰਦ ਜਿਹੜਾ ਝਲਕਦਾ ਰਿਹਾ ਆ। ਬਹੁਤ ਹੀ ਮਕਬੂਲ ਨੇ। ਜਿੱਦਾਂ ਕਿ ਕਿਹਾ ਜਾਂਦਾ ਕਿ ਚਮਕੀਲੇ ਤੇ ਗੁਰਦਾਸ ਮਾਨ ਤੋਂ ਬਗੈਰ ਬਾਕੀ ਲਗਭਗ ਸਾਰੇ ਪੰਜਾਬੀ ਕਲਾਕਾਰਾਂ ਨੇ, ਗਾਇਕਾਂ ਨੇ ਇਹਨਾਂ ਦੇ ਗੀਤ ਜਿਹੜੇ ਆ ਉਹ ਗਾਏ ਨੇ। ਤੇ ਮੇਰੀ ਮੁਰਾਦ ਆ ਰਤੂ ਰੰਧਾਵਾ ਜੀ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੰਡੋਸ ਦੇ ਸਟੂਡੀਓ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਅਦਾਰਾ ਇੰਡੋਸ ਟੀਵੀ ਦਾ ਧੰਨਵਾਦ ਕਰਨਾ, ਜਿਨ੍ਹਾਂ ਨੇ ਮੈਨੂੰ ਮਤਲਬ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਇੰਡੋਸ ਟੀਵੀ ਦੇ ਜਿਹੜੇ ਸਰੋਤੇ ਆ ਉਹਨਾਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ। ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਜੀ। ਤੇ ਬਹੁਤ ਬਹੁਤ ਧੰਨਵਾਦ ਆ। ਤੇ ਦੋਸਤੋ ਮੈਂ ਦੱਸਦਾ ਜਾਵਾਂ ਕਿ ਅੱਜ ਕੱਲ੍ਹ ਰਤੂ ਰੰਧਾਵਾ ਸਾਹਿਬ ਬ੍ਰਿਸਬੇਨ ਦੇ ਵਿੱਚ ਰਹਿ ਰਹੇ ਨੇ ਤੇ ਹੁਣ ਇਹਨਾਂ ਨੇ ਜਲਦੀ ਇੰਡੀਆ ਜਾਣਾ ਵੀ ਹੈਗਾ। ਤੇ ਆਪਾਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਉੱਥੋਂ ਆਏ ਹੋ ਤੇ ਇੱਥੇ ਵੀ ਹੁਣ ਤੁਸੀਂ ਰਹੇ ਹੋ ਥੋੜ੍ਹਾ ਚਿਰ। ਕਿੱਦਾਂ ਦਾ ਲੱਗਾ ਇੱਥੇ ਬ੍ਰਿਸਬੇਨ ਦੇ ਵਿੱਚ? ਮੈਨੂੰ ਦੇਖੋ, ਜਦੋਂ ਬੱਚੇ ਇੱਥੇ ਰਹਿੰਦੇ ਆ ਤੇ ਕੀ ਕਹਿੰਦੇ ਹੁੰਦੇ ਆ ਬਈ ਆਪਣੇ ਆਪ ਹੀ ਸੋਹਣਾ ਸੋਹਣਾ ਲੱਗਣ ਲੱਗ ਪੈਂਦਾ ਆ ਜੀ। ਬਾਕੀ ਜੋ ਇੱਥੇ ਦਾ ਮਤਲਬ ਹੈਗਾ ਆ ਵਾਤਾਵਰਨ ਜਿਹੜਾ ਸਾਫ਼ ਸੁਥਰਾ ਆ ਤੇ ਮੈਨੂੰ ਇਹ ਵਧੀਆ ਲੱਗਾ। ਮਤਲਬ ਬਈ ਠੀਕ ਆ, ਮਤਲਬ ਜਿੱਦਾਂ ਕਹਿ ਲਓ ਬਈ ਜਾਣੀ ਬੋਰਿੰਗ ਵਾਲਾ ਕੰਮ ਨਹੀਂ। ਜਿੱਦਾਂ ਆਮ ਕਹਿੰਦੇ ਵੀ ਬੋਰ ਅਸੀਂ ਹੋ ਜਾਂਦੇ ਘਰਾਂ 'ਚ, ਤੇ ਪਰਮਾਤਮਾ ਨੇ ਮੈਨੂੰ ਗੁਣ ਬਖਸ਼ਿਆ ਲਿਖਣ ਦਾ ਜੀ। ਤੇ ਮੈਂ ਕੁਛ ਪੜ੍ਹ ਲੈਣਾ, ਕੁਛ ਲਿਖ ਲੈਣਾ ਆ ਤੇ ਮੇਰਾ ਜਾਣੀ ਵਧੀਆ ਜਿਹੜਾ ਆ ਇੱਥੇ ਦਾ ਟਾਈਮ ਪਾਸ ਹੋ ਜਾਂਦਾ ਜੀ। ਤੇ ਵੈਸੇ ਵੀ ਆਸਟ੍ਰੇਲੀਆ ਦੀ ਧਰਤੀ ਇਹ ਜਾਣੀ ਜਾਂਦੀ ਹੈ ਕਿ ਪੰਜਾਬੀ ਦੇ ਇੱਥੇ ਪ੍ਰੋਗਰਾਮ ਚਾਹੇ ਸਾਹਿਤ ਦੇ ਨਾਲ ਜਿਹੜੇ ਹੈਗੇ ਆ ਉਹਨਾਂ ਵਿੱਚ ਵੀ ਤੁਸੀਂ ਸ਼ਮੂਲੀਅਤ ਕਰਦੇ ਰਹੋ, ਆਪਣੀ ਕਵਿਤਾਵਾਂ ਜਿਹੜੀਆਂ ਸ਼ਮੂਲੀਅਤ ਕਰਦੇ ਰਹੋਗੇ। ਤੁਹਾਡੀ ਇੱਕ ਕਵਿਤਾ ਵੀ ਮੈਂ ਸੁਣੀ ਸੀ ਇੱਥੇ ਬ੍ਰਿਸਬੇਨ ਦੇ ਵਿੱਚ ਹੀ ਕਿ ਜਿਹੜੀ ਤੁਸੀਂ ਬ੍ਰਿਸਬੇਨ ਦੇ ਵਿੱਚ ਉੱਤੇ ਲਿਖੀ ਸੀ ਕਿ ਬ੍ਰਿਸਬੇਨ ਦੇ ਵਿੱਚ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਾ। ਤੇ ਉਹ ਕਵਿਤਾ ਜ਼ਰੂਰ ਸਾਡੇ ਜਿਹੜੇ ਆਡੀਅנס ਹੈ ਉਹਨਾਂ ਦੇ ਨਾਲ ਰੂਬਰੂ। ਅਸਲ ਵਿੱਚ ਇਹ ਜਿੱਦਾਂ ਮੈਨੂੰ ਜਦੋਂ ਮੈਂ ਇੱਥੇ ਦਾ ਆਲਾ ਦੁਆਲਾ ਦੇਖਿਆ, ਮਤਲਬ ਮੇਰੇ ਜੋ ਮਨ ਨੇ ਅਨੁਭਵ ਕੀਤਾ ਤੇ ਉਹ ਮੈਂ ਥੋੜ੍ਹੀ ਜਿਹੀ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਬਈ ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ ਜੀ, ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ। ਤੱਕਿਆ ਮੈਂ ਇੱਥੇ ਇੱਕ ਵਸਦਾ ਪੰਜਾਬ, ਤੱਕਿਆ ਮੈਂ ਇੱਥੇ ਇੱਕ ਵਸਦਾ ਪੰਜਾਬ। ਕੁਦਰਤ ਰਾਣੀ ਇੱਥੇ ਖਿੜਖਿੜੇ ਹੱਸਦੀ, ਗੋਰਿਆਂ ਦੀ ਦੁਨੀਆ ਰੰਗੀਨ ਜਹੀ ਵਸਦੀ। ਡੁੱਲ ਡੁੱਲ ਪੈਂਦਾ ਹਰ ਚਿਹਰੇ ਤੋਂ ਸ਼ਬਾਬ, ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ। ਕੰਮਕਾਰ ਵਾਲਿਆਂ ਲਈ ਰੁੱਤਾਂ ਮਸਤਾਨੀਆਂ, ਇੰਡੀਆ ਤੋਂ ਆਈਆਂ ਇੱਥੇ ਚੜ੍ਹੀਆਂ ਜਵਾਨੀਆਂ। ਕੁੜੀਆਂ ਤੇ ਮੁੰਡੇ ਲੱਖਾਂ ਲੈ ਕੇ ਆਏ ਖਾਬ, ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ। AUS ਦੇਸ਼ ਦਾ ਹਸੀਨ ਜਿਹਾ ਟੁਕੜਾ, ਚੰਨ ਨਾਲੋਂ ਵੱਧ ਜਿਹਦਾ ਸੋਹਣਾ ਲੱਗੇ ਮੁਖੜਾ। ਨਾ ਹੀ ਬਹੁਤੀ ਠੰਡ ਨਾ ਹੀ ਗਰਮੀ ਜਨਾਬ, ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ। ਪਾਰਕਾਂ 'ਚ ਬਹਿ ਕੇ ਬਾਬੇ ਢੋਲੇ ਦੀਆਂ ਲਾਉਂਦੇ ਨੇ, ਰੰਗਲੇ ਪੰਜਾਬ ਦੀਆਂ ਬਾਤਾਂ ਬਹਿ ਕੇ ਪਾਉਂਦੇ ਨੇ। ਇੱਧਰ ਹੈ ਗੇਂਦਾ ਫੁੱਲ ਉੱਧਰ ਗੁਲਾਬ, ਧਰਤੀ ਬ੍ਰਿਸਬੇਨ ਦੀ ਹੈ ਲਾਜਵਾਬ।
ਸੋਹਣੀ ਸਿਟੀ ਸੋਹਣੇ ਨਾਲੋਂ ਵੱਧ ਖਰੀ ਲੱਗਦੀ, ਆਰਸ਼ਾਂ ਤੋਂ ਉਤਰੀ ਕੋਈ ਹੂਰ ਭਰੀ ਲੱਗਦੀ, ਰਧਾਵੇ ਵਾਲਾ ਰਤੂ ਦੰਗ ਦੇਖ ਕੇ ਮਜਾਜ, ਧਰਤੀ ਬਰਸ ਬਹਿੰਦੀ ਹੈ ਲਾਜਵਾਬ, ਤੱਕਿਆ ਮੈਂ ਇੱਥੇ ਇੱਕ ਬਸਦਾ ਪੰਜਾਬ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਬ੍ਰਿਸਬੇਨ ਵਾਸੀਆਂ ਦੇ ਲਈ ਦੇਖੋ ਇਹ ਇੱਕ ਸਮੁੰਦਰ 'ਚ ਕਹਿ ਲਓ ਵੀ ਸਮੁੰਦਰ ਬੰਦ ਕਰ ਦਿੱਤਾ ਆ ਕੁਝ ਇਹਦੇ ਵਿੱਚ। ਤੇ ਮੌਸਮ ਦੀ ਤੁਸੀਂ ਇਹਦੇ ਵਿੱਚ ਗੱਲ ਕੀਤੀ ਆ, ਨਾ ਬਹੁਤੀ ਗਰਮੀ ਤੇ ਨਾ ਬਹੁਤੀ ਠੰਡ। ਤੇ ਆਸਟ੍ਰੇਲੀਆ ਦੇ ਵਿੱਚ ਇਹ ਸਨਸ਼ਾਈਨ ਇਹਨੂੰ ਸਟੇਟ ਦਾ ਨਾਂ ਦਿੱਤਾ ਗਿਆ ਕਿ ਬਹੁਤ ਵਧੀਆ ਇੱਥੇ ਦਾ ਮੌਸਮ ਜਿਹੜਾ ਰਹਿੰਦਾ ਆ। ਤੇ ਲਗਭਗ ਪੰਜਾਬ ਵਾਂਗ ਵੀ ਰਹਿੰਦਾ, ਥੋੜ੍ਹੀ ਉਲਟ ਹੈਗਾ ਮੌਸਮ, ਪਰ ਜਿੰਨਾ ਸਾਫ਼ ਸੁਥਰਾ ਵਾਤਾਵਰਨ ਇਹ ਤੋਂ ਵੀ ਸਿੱਖਣ ਦੀ ਜ਼ਰੂਰਤ ਹੈਗੀ ਆ। ਤੇ ਰੰਧਾਵਾ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਬਹੁਤ ਲੰਬੀ, ਅਸੀਂ ਤਾਂ ਬਹੁਤ ਛੋਟੇ ਛੋਟੇ ਹੁੰਦੇ ਸੀ ਜਦੋਂ ਤੁਹਾਡੀ ਕਲਮ ਤੋਂ ਅਸੀਂ ਸੁਣਦੇ ਰਹੇ ਹਾਂ, ਤੁਹਾਡੇ ਗੀਤ ਜਿਹੜੇ ਆਉਂਦੇ ਹੁੰਦੇ ਸੀ। ਕਦੋਂ ਇਹ ਸਫ਼ਰ ਸਟਾਰਟ ਹੋ ਗਿਆ ਜਾਂ ਕਿਹੜੀ ਗੱਲ ਸੀ ਜਿਹਦੇ ਕਰਕੇ ਤੁਸੀਂ ਇੱਧਰਲੇ ਪਾਸੇ ਆ ਗਏ? ਬਸ ਮੇਰਾ ਇੱਕ ਸਾਡੇ ਜਿੱਦਾਂ ਪਰਿਵਾਰ ਵਿੱਚ ਕਿਸੇ ਨੂੰ ਇਹ ਚੇਟਕ ਹੈ ਨਹੀਂ ਸੀਗੀ ਜੀ। ਤੇ ਜਿੱਦਾਂ ਸਾਡੀ ਮਾਤਾ ਅਕਸਰ ਕਹਿੰਦੀ ਹੁੰਦੀ ਵੀ ਤੇਰਾ ਜਿਹੜਾ ਭਾਈਆ ਆ, ਨਹੀਂ ਬਾਪੂ ਨੂੰ ਭਾਈਆ ਸਾਦੇ ਹੁੰਦੇ ਜਿਹੜਾ ਡੈਡੀ ਨੂੰ, ਹਾਂਜੀ ਹਾਂਜੀ, ਵੀ ਉਹ ਕਿਸੇ ਬਹੁਤ ਪੜ੍ਹਦਾ ਹੁੰਦਾ ਸੀ। ਅੱਛਾ ਜੀ। ਹਾਂ, ਉਹ ਰੱਬ ਜਾਣੇ ਵੀ ਉਹ ਜਿੱਦਾਂ ਕਹਿੰਦੇ ਵੀ ਮੈਨੂੰ ਲੱਗਦਾ ਵੀ ਤੇਰਾ ਉਹ ਅਸਰ ਪੈ ਗਿਆ ਤੇਰੇ ਤੇ, ਉਹ ਕਿਸੇ ਪੜ੍ਹਦਾ ਸੀ, ਤੂੰ ਵੀ ਆ ਤੁਕਾਈਆਂ ਜੋੜਦਾ ਰਹਿਣਾ। ਹਾਂਜੀ। ਤੇ ਇਹ ਮੇਰਾ ਸਬੱਬ ਜਿਹੜਾ 78-79 ਤੋਂ ਬਣਿਆ, ਮਤਲਬ ਜਿੱਦਾਂ ਕਹਿ ਲਓ ਵੀ ਥੋੜਾ ਜਿਹਾ ਉਸ ਟਾਈਮ ਜਿੱਦਾਂ ਮਾਣਕ ਤੇ ਸ਼ਿੰਦਾ, ਜਦੋਂ ਮੈਂ ਜਿੱਦਾਂ ਕਹਿ ਲਓ ਵੀ ਆਪਣੇ ਜਵਾਨੀ 'ਚ ਪੈਰ ਧਰਾਵਾ ਕੀਤਾ ਹੀ ਆ ਜੀ। ਤੇ ਇਹ ਗੀਤ ਜਦੋਂ ਕੰਨੀ ਪਏ ਮੇਰੇ ਪੰਜਾਬੀ, ਤੇ ਮੇਰਾ ਜੀ ਕੀਤਾ ਮੈਂ ਵੀ ਲਿਖਾਂ। ਤੇ ਮੈਂ ਜਦੋਂ ਇਹ ਸਬੱਬ ਮੈਂ ਤੁਹਾਨੂੰ ਦੱਸਦਾ ਵੀ ਇਹ ਜਦੋਂ ਮੇਰੇ ਗੀਤ ਨਾ ਭੰਮਰਾ ਗਰੁੱਪ ਇੰਗਲੈਂਡ ਦੇ ਵਿੱਚ ਸੀਗਾ, ਉਹਨਾਂ ਦੇ ਭਾਣਜੇ ਘੁੜਕੇ ਸਾਡੇ ਪਿੰਡ ਲੱਗੇ। ਅੱਛਾ। ਤੇ ਉਹ ਮੈਨੂੰ ਜਿੱਦਾਂ ਮੈਂ ਗੀਤ ਜਦੋਂ ਨਵਾਂ ਬੰਦਾ ਲਿਖਦਾ ਹੁੰਦਾ ਆ ਵੀ ਐਵੇਂ 5-7 ਲਿਖ ਕੇ ਜੇਬ 'ਚ ਪਾਈ ਬੈਠੇ। ਹਾਂਜੀ ਹਾਂ, ਵੀ ਕੋਈ ਕਿਸੇ ਗਾਇਕ ਮਿਲਿਆ ਉਹਨੂੰ ਦੇ ਦਾਂਗੇ, ਪਹਿਲਾਂ ਇੱਦਾਂ ਹੁੰਦੀ ਸੀ। ਇੱਦਾਂ ਹੀ ਸੀ ਸੁਣਾਉਣੇ ਵੀ। ਹਾਂਜੀ ਹਾਂ। ਉਹ ਘੁੜਕੇ ਗਰਾਇਆ ਇੱਕ ਟਰੈਕਟਰ ਵਾਲੀ ਦੁਕਾਨ ਤੇ ਮੁੰਡੇ ਆਉਂਦੇ ਹੁੰਦੇ ਸੀ, ਤੇ ਉਹ ਜਦੋਂ ਮੈਨੂੰ ਉਹ ਨਹੀਂ ਕਹਿਣਾ ਵੀ ਲੈ ਵੀ ਰਤੂ ਆ ਗਿਆ, ਗੀਤਕਾਰ ਆ ਗਿਆ ਨਵਾਂ ਜਿੱਦਾਂ ਵੀ, ਉਹ ਕਹਿੰਦੇ ਵੀ ਸਾਡੇ ਮਾਮੇ ਭੰਮਰਾ ਗਰੁੱਪ ਆ ਸਾਡਾ ਉੱਥੇ, ਬਈ ਬਹੁਤ ਵਧੀਆ ਗਰੁੱਪ ਆ, ਤੂੰ ਰਤੂ ਉਹਨਾਂ ਨੂੰ ਗੀਤ ਦੇ। ਤੇ ਮੈਂ ਉਹਨਾਂ ਨੂੰ 21 ਗੀਤ ਭੇਜੇ। ਅੱਛਾ। ਤੇ ਉਹਨੇ ਮੇਰਾ ਜਿੱਦਾਂ 11-12 ਦਾ LP ਤਿਆਰ ਕਰਤਾ। ਅੱਛਾ, ਭੰਮਰਾ ਗਰੁੱਪ ਨੇ। ਪਹਿਲਾਂ ਮੇਰਾ ਕੁੜੀਏ ਬਦਾਮੀ ਰੰਗੀਏ ਦੇ ਜਾ ਘੁੰਮ ਕੇ ਕਿਤੇ ਦੇ ਵਿੱਚ ਗੇੜਾ BBC ਲੰਡਨ ਤੋਂ ਜਿੱਦਾਂ ਕਹਿ ਲਓ ਵੀ ਬਹੁਤ ਉਹ ਵੱਜਦਾ ਰਿਹਾ ਉਸ ਟਾਈਮ। ਅੱਛਾ ਜੀ। ਤੇ ਉਹ ਮੇਰਾ ਪਹਿਲੀ ਸ਼ੁਰੂਆਤ ਸੀ, ਉਹ ਜਿੱਦਾਂ ਯਾਨੀ ਪਹਿਲੀ ਹਿੱਟ। ਹਾਂ, LP ਰਿਕਾਰਡ ਸੀ। LP ਰਿਕਾਰਡ। ਹਾਂ, ਉਹਨਾਂ ਦੇ ਨਾਂ 'ਚ LP ਰਿਕਾਰਡ ਜਿਹੜੇ ਹਾਂ, LP ਰਿਕਾਰਡ ਹੋਇਆ ਉਹ। ਅੱਛਾ। ਤੇ ਉਹ ਮੇਰਾ ਜਿੱਦਾਂ ਸ਼ੁਰੂਆਤ, ਤੇ ਮੈਨੂੰ ਉਹਨੇ ਥੋੜ੍ਹੇ ਜਿਹੇ ਪੈਸੇ ਵੀ ਦਿੱਤੇ। ਅੱਛਾ। ਹੈਨਾ, 500 ਪਾਉਂਡ। ਅੱਛਾ। ਉਹ ਗੰਨੇ ਹੀ ਤੁਹਾਨੂੰ ਪਤਾ ਵੀ ਕਿੰਨੇ ਹੋ ਜਾਂਦੇ ਸੀ। ਹਾਂ। ਤੇ ਉਹ ਚੱਲ ਮੇਰਾ ਮਨੋਬਲ ਵਧਿਆ, ਹੈਨਾ। ਠੀਕ ਆ। ਤੇ ਇਸ ਤਰ੍ਹਾਂ ਚਲੋ ਪਰ ਜਿੱਦਾਂ ਹੁਣ ਤੁਸੀਂ ਆ ਪੈਸਿਆਂ ਦੀ ਗੱਲ ਕੀਤੀ ਆ, ਗੀਤਕਾਰਾਂ ਦੇ ਵਿੱਚ ਇਹ ਤਾਂ ਪੰਜਾਬ ਦੇ ਵਿੱਚ ਇਹ ਹੁੰਦਾ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਗੀਤਕਾਰ ਤਾਂ ਇੱਕ ਵਾਰੀ ਗੀਤ ਲਿਖ ਦਿੰਦਾ, ਤੁਹਾਡੀ ਮਿਹਨਤ ਹੁੰਦੀ ਆ। ਗਾਇਕ ਸਾਰੀ ਉਮਰ ਜਿਹੜੇ ਆ ਗਾਉਂਦੇ ਆ, ਸਟੇਜਾਂ ਲਾਉਂਦੇ ਆ, ਪੈਸੇ ਲੈਂਦੇ ਆ। ਗੀਤਕਾਰ ਨੂੰ ਉਚੇਚਾ ਜਿਹੜਾ ਮਿਹਨਤਾਂ ਨਾ ਦਿੰਦਾ। ਭੰਮਰਾ ਗਰੁੱਪ ਤਾਂ ਸਲਾਮ ਦੇ ਪਾਤਰ ਆ ਵੀ ਉਹਨਾਂ ਨੇ ਪਹਿਲਾਂ ਹੀ ਹੈਗੇ ਵੀ ਤੁਸੀਂ ਕਹਿ ਲਓ ਵੀ ਨਵੇਂ ਸਿੰਗਰ, ਨਵੇਂ ਗੀਤਕਾਰ, ਉਹਨਾਂ ਨੂੰ ਪੈਸੇ ਭੇਜ ਦਿੱਤੇ, ਬੜਾ ਉਤਸ਼ਾਹ ਵਧਿਆ ਫਿਰ। ਹਾਂ, ਬਹੁਤ ਕੀ ਕਹਿੰਦੇ ਹੁੰਦੇ ਆ ਵੀ ਫਿਰ ਮੇਰਾ ਚੱਲ ਸੋ ਚੱਲ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਦਾਂ ਮਿਹਨਤਾਂ ਨਾਲ ਕਦੀ ਮਿਲਿਆ ਜਾਂ ਨਹੀਂ ਮਿਲਦੇ, ਬਾਅਦ 'ਚ ਤਾਂ ਮਿਲਦਾ ਰਿਹਾ। ਜਿੱਦਾਂ ਮੇਰੇ ਧਾਰਮਿਕ ਗੀਤ ਆ ਮਿਸ਼ਨ ਦੇ, ਉਹਨਾਂ ਦਾ ਮੈਂ ਕਦੀ ਪੈਸਾ ਨਹੀਂ ਲਿਆ। ਅੱਛਾ। ਜਿਹੜੇ ਮੇਰੇ ਪੰਜਾਬੀ ਗੀਤ ਆ ਉਹ ਤਾਂ ਮੈਂ ਮੰਗ ਕੇ ਵੀ ਲੈ ਲੈਣਾ, ਮੈਨੂੰ ਪਤਾ ਵੀ ਇੱਧਰ ਕੰਮ ਦੇ ਸਕਦੇ ਆ। ਹਾਂਜੀ, ਠੀਕ ਹੈ। ਆਹੋ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਕਿੱਦਾਂ ਫਿਰ ਮਿਸ਼ਨ ਵੱਲ ਨੂੰ ਆਏ ਤੁਸੀਂ? ਉਹ ਫਿਰ ਜਦੋਂ DS4 ਤੋਂ BSP ਬਣੀ ਆ 84 ਵਿੱਚ। ਅੱਛਾ। ਤੇ ਉਹ ਜਦੋਂ ਮਤਲਬ ਬਣੀ ਤੇ ਸਾਹਿਬ ਕਾਂਸ਼ੀ ਰਾਮ ਦੇ ਕੇਡਰ ਕੈਂਪ ਲੱਗਦੇ ਹੁੰਦੇ ਸੀ, ਤੇ ਹਰਭਜਨ ਲਾਖਾ ਜੀ ਲਾਉਂਦੇ ਹੁੰਦੇ ਸੀ। ਉਹ ਬਸ ਮੈਂ ਜਦੋਂ ਇੱਕ ਗੱਲ ਆ, ਅਕਲਪੁਰ ਇੱਕ ਮੇਲਾ ਲੱਗਦਾ ਬਾਬੇ ਬ੍ਰਹਮਦਾਸ ਦੇ, ਉੱਥੇ ਨਮੈਸ਼ ਲੱਗੀ ਸੀ ਸਾਹਿਬ ਕਾਂਸ਼ੀ ਰਾਮ ਦੀ। ਤਾਂ ਉਹ ਟਰੰਕ ਪੈ ਤਾਂ ਉਹ ਜਿੱਦਾਂ ਨਾ ਵਿੱਚ ਨਮੈਸ਼ ਲੱਗੀ ਹੁੰਦੀ ਆ ਵੀ ਆਪਣੇ ਜੋ ਹਾਲਤ ਆ ਦਲਿਤ ਭਾਈਚਾਰੇ ਨਾਲ ਵੀ ਕਿੱਦਾਂ ਪੂਰੇ ਭਾਰਤ ਵਿੱਚ ਵੀ ਕਿੱਦਾਂ ਵਿਤਕਰਾ। ਉਹ ਜਦੋਂ ਮੈਂ ਉੱਤੇ ਪੜ੍ਹਿਆ ਤਾਂ ਮੇਰੇ ਮਨ ਨੂੰ ਜਾਣੀ ਕਿ ਇੱਕ ਬੜੀ ਠੇਸ ਜੀ ਪਹੁੰਚੀ। ਮੈਂ ਕਿਹਾ ਯਾਰ ਇਹ ਮਿਸ਼ਨ ਤੇ ਲਿਖਣਾ ਚਾਹੀਦਾ। ਤੇ ਉਹ ਜਦੋਂ ਫਿਰ ਆਪਣੇ BSP ਬਣੀ, ਉਹਦੇ ਵਿੱਚ ਫਿਰ ਮੈਂ ਗੀਤ ਲਿਖਣੇ ਸ਼ੁਰੂ ਕੀਤੇ। ਉਸ ਟਾਈਮ ਮੋਹਨ ਬੰਗੜ ਜੀ ਗਾਉਂਦੇ ਹੁੰਦੇ ਸੀਗੇ, ਉਹਨੇ ਮੇਰੇ ਗੀਤ ਜਿੱਦਾਂ ਕਹਿ ਲਓ ਬਈ ਵਧੀਆ ਢੰਗ ਨਾਲ ਗਾਏ ਉਸ ਟਾਈਮ ਬਈ। ਜਾਣੀ ਬਹੁਤ ਇੱਕ ਮੇਰਾ ਕਹਿ ਲਓ ਵੀ ਇੱਕ ਗੀਤ ਜਿੱਦਾਂ ਕਹਿ ਲਓ ਵੀ ਧਮਾਕਾ ਹੀ ਕਰਤਾ। ਹਾਂ, ਗੀਤਾਂ ਨੇ ਜੀ ਇੰਨੇ ਵਧੀਆ ਮੈਟਰ ਸੀਗਾ।
ਤੇ ਇੱਕ ਸਾਡਾ ਗਾਣਾ ਬੜਾ ਮਸ਼ਹੂਰ ਹੋਇਆ ਸੀ, ਚਾਹੁੰਦਾ ਹਾਂ ਰਾਜ ਮੈਂ ਐਸਾ, ਹਾਂ ਦਿੱਲੀ ਦੇ ਹਾਕਮਾਂ ਕਰੇ ਨਾ ਤੰਗ ਕੋਈ ਬੰਦਾ, ਬੰਦੇ ਦੀ ਆਤਮਾ। ਹਾਂ ਤੇ ਇਹ ਬੜਾ ਇੱਕ ਸੀਗਾ, ਜਾਣੀ ਇੱਕ ਤਰ੍ਹਾਂ ਦੇ ਨਾਲ ਉਹ ਜਿਹੜਾ ਵਿਤਕਰਾ ਸੀ ਉਹ ਤੁਹਾਡੇ ਗੀਤਾਂ ਵਿੱਚ ਝਲਕ ਕੇ ਸਾਹਮਣੇ ਆਇਆ। ਹਾਂ ਉਹ ਸੀਗਾ, ਦੁਨੀਆ ਵਿੱਚ ਗਮ ਦਾ ਮਾਰਾ ਬੰਦਾ ਕੋਈ ਹੋਵੇ ਨਾ, ਤਕੜੇ ਦੀ ਲਾਠੀ ਹੱਥੋਂ ਮਾੜਾ ਕੋਈ ਰੋਵੇ ਨਾ, ਹੋ ਜਾਵੇ ਜੱਗ ਦੇ ਵਿੱਚੋਂ ਜ਼ੁਲਮਾਂ ਦਾ ਖਾਤਮਾ, ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦੇ ਹਾਕਮਾਂ, ਵਾਹ ਜੀ ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦੇ ਹਾਕਮਾਂ ਜੀ। ਤੇ ਉਹ ਤੋਂ ਬਾਅਦ ਤਾਂ ਫਿਰ ਇਹ ਬਹੁਜਨ ਸਮਾਜ ਦਾ ਜਿਹੜਾ ਆ ਇੱਧਰ ਨੂੰ ਜ਼ਿਆਦਾ ਤੋਂ ਸਾਡਾ ਰੁਝਾਨ ਹੋ ਗਿਆ। ਫਿਰ ਮੈਂ ਜ਼ਿਆਦਾ ਗੀਤ ਇੱਧਰ ਨੂੰ, ਤੇ ਨਾਲ ਦੀ ਨਾਲ ਪੰਜਾਬੀ ਵੀ, ਮਤਲਬ ਜਦੋਂ ਮੈਨੂੰ ਕੋਈ ਕਹਿ ਦਿੰਦਾ ਆ ਤੇ ਉਹਨਾਂ ਨੂੰ ਪਤਾ ਵੀ ਰਤੂ ਕੋਈ ਨਵੀਂ ਗੱਲ ਮਿਲ ਜਾਣੀ ਆ ਜੀ, ਹਨਾ। ਜਦੋਂ ਮੈਂ ਕਹਿ ਦਵਾਂ ਮੈਂ ਲਿਖ ਦਿੰਦਾ, ਜਿੱਦਾਂ ਇਦਾਂ ਹੀ ਚੱਲਦੇ ਸਟੂਡੀਓ ਵਿੱਚ ਇੱਕ ਵਾਰੀ ਗਏ ਤਾਂ ਬਖਸ਼ੀ ਬੱਲਾ ਕਹਿੰਦਾ ਵੀ ਰਤੂ ਗੀਤ ਦੇ ਮੈਂ ਰਿਕਾਰਡ ਕਰਾਉਣਾ, ਉਹ ਸੋਨੇ ਰੰਗੀਏ ਸੋਨਾ ਪਾਉਣ ਦੀ ਕੀ ਲੋੜ ਸੀ, ਤੇ ਉਹ ਸਾਨੂੰ ਪਤਾ ਹੀ ਨਾ ਸੀ ਇੰਨਾ ਹਿੱਟ ਹੋ ਜਾਣਾ। ਅੱਛਾ ਠੀਕ ਹੈ। ਉਹ ਗੀਤ ਸਮਝ ਲਾ ਵੀ ਟ੍ਰੈਂਡ ਵਿੱਚ ਚੱਲ ਗਿਆ। ਉਸ ਤੋਂ ਬਾਅਦ ਫਿਰ ਆ ਹੁਣੇ 24 ਵਿੱਚ ਆਹ ਸੱਜਣਾ ਤੇਰੇ ਲਈ ਸਦਾ ਖੁੱਲੇ ਦਰਵਾਜ਼ੇ ਮੈਡਮ ਪ੍ਰੇਮ ਲਤਾ ਦਾ ਜੀ, ਉਹ ਵੀ ਟ੍ਰੈਂਡਿੰਗ ਵਿੱਚ ਚੱਲਿਆ, ਸੁਪਰ ਹਿੱਟ ਜੀ। ਹਾਂ ਵਾਹ ਜੀ ਵਾਹ। ਤੇ ਹੁਣ ਜੇ ਤੁਸੀਂ ਪਿੱਛਾ ਨੂੰ ਝਾਤ ਮਾਰਦੇ ਹੋ, ਜਦੋਂ ਆਪਣਾ ਸਾਰਾ ਕਾਫੀ ਚਿਰ ਹੋ ਗਿਆ, ਸਾਡੇ ਤੋਂ ਜਾਣ ਤੋਂ ਪਹਿਲਾਂ ਹੀ ਤੁਸੀਂ ਲਿਖਦੇ ਹੋ, 70 79 ਤੋਂ ਸਫ਼ਰ ਹੋ ਗਿਆ ਸ਼ੁਰੂ ਹੁਣ ਤੱਕ, ਕਿੱਦਾਂ ਦਾ ਹੁਣ ਤੱਕ ਸੋਚਦੇ ਹੋ ਆਪਣੇ ਆਪ ਨੂੰ ਵੀ ਮੈਂ ਹਾਂ ਵੀ ਰਾਈਟ ਟਰੈਕ ਤੇ? ਕਈ ਵਾਰੀ ਬਹੁਤ ਸਾਰੇ ਗੀਤਕਾਰਾਂ ਦੀ ਅਸੀਂ ਇੰਟਰਵਿਊ ਦੇਖਦੇ ਹਾਂ ਹੁਣ ਵੀ, ਉਹ ਕਹਿੰਦੇ ਆ ਵੀ ਹੁਣ ਅਸੀਂ ਸੋਚੀਦਾ ਵੀ ਉਹ ਗੀਤ ਜਿਹੜਾ ਆ ਐਵੇਂ ਲਿਖ ਦਿੱਤਾ, ਲੋਕਾਂ ਨੇ ਭਾਵੇਂ ਮਕਬੂਲ ਕੀਤਾ। ਤੁਹਾਨੂੰ ਇਦਾਂ ਤਾਂ ਨਹੀਂ ਕਦੀ ਹੋਇਆ? ਨਹੀਂ ਮੈਂ ਇਦਾਂ ਦਾ ਲਿਖਿਆ ਹੀ ਨਹੀਂ ਜਿਹੜਾ ਕੋਈ ਜਿੱਤੇ ਕੋਈ ਪਰਿਵਾਰ ਵਿੱਚ ਬਹਿ ਕੇ ਨਾ ਸੁਣਿਆ ਜਾ ਸਕੇ, ਮੈਂ ਕੋਈ ਇਦਾਂ ਦਾ ਗੀਤ ਨਹੀਂ ਲਿਖਿਆ। ਤੇ ਮੈਂ ਤਾਂ ਜਿਆਦਾ ਮੇਰੇ ਜਿੱਦਾਂ ਮੈਂ ਚਿੰਤਕ ਗੀਤ ਲਿਖੇ ਆ ਜਿੱਦਾਂ ਸਮਾਜ ਲਈ, ਹਾਂਜੀ, ਤੇ ਮੈਂ ਹੁਣ ਵੀ ਚਿੰਤਕ ਆ ਸਮਾਜ ਲਈ, ਤੇ ਮੈਂ ਇਦਾਂ ਦਾ ਕੋਈ ਲਚਰ ਗੀਤ ਲਿਖਿਆ ਨਹੀਂ। ਤੇ ਮੈਨੂੰ ਆਫਰਾਂ ਵੀ ਆਈਆਂ, ਅੱਛਾ, ਕਈ ਕੰਪਨੀਆਂ ਦਾ ਜ਼ਮਾਨਾ ਇਦਾਂ ਦਾ ਹੋ ਗਿਆ ਸੀ ਆ, ਉਹ ਕੰਪਨੀਆਂ ਇਦਾਂ ਦੀਆਂ ਆਈਆਂ, ਕਹਿੰਦੇ ਰਤੂ ਸਾਨੂੰ ਗੀਤ ਲਿਖ ਕੇ ਦੇ। ਇੱਕ ਮੇਰਾ ਗੀਤ ਹੋਇਆ ਸੀ ਸੋਹਣੀ ਚੀਜ਼ ਉੱਤੇ ਅੱਖ ਸਾਰਿਆਂ ਦੀ ਹੁੰਦੀ ਏ, ਕੋਈ ਨਾ ਕੋਈ ਤਾਂ ਗੱਲ ਤੇਰੇ 'ਚ ਜ਼ਰੂਰ ਏ, ਇਹ ਸੀਗਾ ਜਸਪਿੰਦਰ ਨਰੂਲਾ, ਅੱਛਾ, ਤੇ ਮਨਜੀਤ ਰੂਪੋਵਾਲੀਆ, ਅੱਛਾ, ਇਹ ਬੜਾ ਹਿੱਟ ਹੋਇਆ ਗੀਤ, ਅੱਛਾ, 2004 ਵਿੱਚ, ਅੱਛਾ ਜੀ। ਉਹ ਕੰਪਨੀ ਦਾ ਮਾਲਕ ਕਹਿੰਦਾ ਤੂੰ ਸਾਨੂੰ ਇਦਾਂ ਦੇ ਗੀਤ ਲਿਖ ਕੇ ਦੇ ਵੀ ਸਾਡੀ ਕੰਪਨੀ ਨਾਲ ਬਾਉਂਡ ਹੋ ਜਾ। ਤੇ ਮੈਨੂੰ ਕਹਿੰਦੇ ਵੀ ਗੀਤ ਕਿੱਦਾਂ ਦੇ ਚਾਹੀਦੇ? ਕਹਿੰਦੇ ਬਸ 15 ਤੋਂ 25 ਸਾਲ ਦੇ ਨਿਆਣੇ ਦੀ ਉਮਰ 'ਚ ਲਿਖਣੇ ਆ। ਅੱਛਾ, ਤੇ ਮੈਂ ਆਫਰ ਠਕਰਾਤੀ, ਮੈਂ ਕਿਹਾ ਵੀ ਆਪਾਂ ਆਸ਼ਕੀ ਦੀ ਟ੍ਰੇਨਿੰਗ ਨਹੀਂ ਨਿਆਣਿਆਂ ਨੂੰ ਦੇ ਸਕਦੇ, ਤੇ ਇਹ ਚਾਹੁੰਦਾ ਤਾਂ ਮੈਂ ਬਹੁਤ ਪੈਸੇ ਕਮਾ ਸਕਦਾ ਏ, ਹਨਾ। ਠੀਕ ਹੈ, ਪਰ ਉਹਦੇ ਨਾਲ ਫਿਰ ਜਿੱਦਾਂ ਆਰਥਿਕ ਤੌਰ ਤੇ ਜਿੱਦਾਂ ਤੁਸੀਂ ਇੱਕ ਮਿਸ਼ਨ ਦੇ ਨਾਲ ਜੁੜ ਗਏ, ਉਹ ਫਿਰ ਉਹ ਜਿਹੜੇ ਮਿਸ਼ਨ ਨਾਲ ਲੋਕ ਜੁੜੇ ਹੋਏ ਆ ਉਹ ਤਾਂ ਤੁਹਾਨੂੰ ਬਹੁਤ ਮਕਬੂਲ ਪਿਆਰ ਕਰਦੇ ਆ, ਪਰ ਸਾਰਾ ਵਰਗ ਜੇ ਆਪਾਂ ਕਹਿ ਦਈਏ ਓਵਰਆਲ ਉਹ ਨਹੀਂ ਫਿਰ ਉਦਾਂ, ਉਹਦੇ ਨਾਲ ਆਰਥਿਕਤਾ ਨੂੰ ਵੀ ਧੱਕਾ ਲੱਗਦਾ। ਕਿੱਦਾਂ ਦੇ ਹਾਲਾਤ ਰਹੇ ਫਿਰ ਉਦੋਂ? ਆਰਥਿਕਤਾ ਤੇ ਦੇਖੋ ਜੀ, ਪਹਿਲਾਂ ਮੈਂ ਕਾਰਖਾਨੇ ਕੰਮ ਕੀਤਾ। ਅੱਛਾ, ਕਾਰਖਾਨੇ ਲੱਗੇ। ਤੇ ਤੁਹਾਡਾ ਤਾਂ ਇਲਾਕਾ ਜਿੱਦਾਂ ਗੁਰਾਏ ਤੁਸੀਂ ਗੱਲ ਕੀਤੀ, ਗੁਰਾਇਆ ਤਾਂ ਹੈ ਕਾਰਖਾਨੇ। ਮੈਨੂੰ ਉਦੋਂ ਕਾਰਖਾਨੇ ਜਦੋਂ ਮੈਂ ਪੜ੍ਹਨੋਂ ਹਟਿਆ, ਅੱਛਾ, ਤੇ ਖਾਸ ਕਰਕੇ ਉਦੋਂ ਪਹਿਲਾਂ ਇਦਾਂ ਹੀ ਵੀ ਕੋਈ ਨਿਆਣਾ ਕੋਈ ਕੰਮ ਸਿੱਖ ਲਵੇ, ਕੰਮ ਆਊਗਾ, ਜਾਂ ਰਾਜਗਰੀ ਦਾ ਜਾਂ ਕਾਰਖਾਨੇ ਹੁੰਦਾ ਸੀ, ਹਾਂਜੀ, ਉਹ ਮੈਂ ਕਾਰਖਾਨੇ ਘੱਟੋ ਘੱਟ ਵੀ 8-9 ਸਾਲ ਕੰਮ ਕੀਤਾ। ਅੱਛਾ, ਉਹ ਸਬੱਬ ਇਦਾਂ ਬਣਿਆ ਵੀ ਕੁਲਜੀਤ ਸਾਡੇ ਬੋਪਾ ਰਾਏ ਮਿਊਜ਼ਿਕ ਡਾਇਰੈਕਟਰ, ਹਾਂਜੀ, ਉਹਨੇ ਕੋਈ ਫਿਲਮ ਬਣਾਉਣੀ ਸੀ, ਉਹਦੇ ਲਈ ਗੀਤ ਚਾਹੀਦੇ ਸੀ, ਉਹਨੂੰ ਫਿਰ ਆ ਗਿਆ ਰਤੂ ਦਾ ਚੇਤਾ, ਉਹ ਕਹਿੰਦਾ ਰਤੂ ਨੂੰ ਮਿਲਦੇ ਆ, ਉੱਤੋਂ ਲਿਖਾਉਣੇ ਗੀਤ। ਉਹ ਪ੍ਰੋਡਿਊਸਰ ਨੂੰ ਲੈ ਕੇ ਮੇਰੇ ਕੋਲ ਕਾਰਖਾਨੇ ਆ ਗਿਆ। ਅੱਛਾ, ਕਾਰਖਾਨੇ ਉਹਨਾਂ ਨੂੰ ਵੇਟ ਕਰਨੀ, ਮੈਨੂੰ 12 ਵਜੇ ਛੁੱਟੀ ਹੋਣੀ ਸੀ, ਉਹ 11 ਵਜੇ ਆ ਗਿਆ, 1 ਘੰਟਾ ਵੇਟ ਕਰਨੀ ਪਈ ਉੱਥੇ ਬਾਹਰ ਬਹਿ ਕੇ। ਠੀਕ ਹੈ, ਅੱਛਾ। ਉਹ ਮੈਂ ਜਦੋਂ 12 ਵਜੇ ਆਇਆ ਤੇ ਕਹਿੰਦੇ ਯਾਰ ਤੂੰ ਇਦਾਂ ਗੱਲ ਆ ਵੀ ਆਪਾਂ ਤੈਂ ਗੀਤ ਲਿਖਣੇ ਆ, ਅਸੀਂ ਫਿਲਮ ਇੱਕ ਬਣ ਰਹੀ ਆ। ਅੱਛਾ, ਤੇ ਦੁਰਗੇ ਰਗੀਲੇ ਦੀ ਆਵਾਜ਼ 'ਚ ਤਾਂ ਇੱਕ ਕੋਈ ਸਿੰਗਰ ਹੋਰ ਸੀਗਾ ਉਹਨਾਂ ਦਾ, ਤੇ ਮੈਂ ਕਿਹਾ ਚਲੋ ਠੀਕ ਆ। ਫਿਰ ਉਹ ਮੈਨੂੰ ਕੁਲਜੀਤ ਕਹਿੰਦਾ ਬਈ ਰਤੂ ਤੈਨੂੰ ਕਿੰਨੇ ਪੈਸੇ ਇੱਥੇ ਦੇ ਦਿੰਦੇ ਆ? ਮੈਂ ਕਿਹਾ ਮੈਨੂੰ 1400 ਬਣ ਜਾਂਦਾ। ਉਹ ਕਹਿੰਦਾ ਮੈਂ ਤੈਨੂੰ 1800 ਦਊਗਾ, ਤੂੰ ਚੱਲ ਮੇਰੇ ਨਾਲ ਟੈਕਸਲ ਸਟੂਡੀਓ ਵਿੱਚ। ਅੱਛਾ, ਤੇ ਫਿਰ ਮੈਂ ਜਿੱਦਾਂ ਕਹਿ ਲਓ ਵੀ ਇਹ 91-92 ਦੀ ਗੱਲ ਆ, ਫਿਰ ਮੈਂ ਟੈਕਸਲਾ ਵਿੱਚ 3-4 ਸਾਲ ਮੈਂ ਤੇ ਕੁਲਜੀਤ ਇਕੱਠੇ ਉੱਥੇ ਜਾਂਦੇ ਆਉਂਦੇ ਰਹੇ। ਉੱਥੇ ਮੇਰੇ ਗੀਤ ਵੀ ਕਾਫੀ ਟੈਕਸਲਾ ਵਾਲਿਆਂ ਨੇ ਰਿਕਾਰਡ ਕੀਤੇ। ਅੱਛਾ, ਤੇ ਮਤਲਬ ਵਧੀਆ ਚੱਲਦਾ ਰਿਹਾ ਰੋਟੀ ਪਾਣੀ। ਹਾਂ, ਅੱਛਾ, ਚਲੋ ਇਹ ਵੀ ਇੱਕ ਵਧੀਆ ਆ ਵੀ ਇੱਕ ਜਿਹੜੀ ਬੜੀ ਸਟਰਗਲ ਤੋਂ ਨਿਕਲ ਕੇ ਤੁਸੀਂ ਆਏ ਹੋ। ਪਰ ਤੁਸੀਂ ਫਿਰ ਜਿੱਦਾਂ ਕਾਰਖਾਨੇ ਤੁਸੀਂ ਲੱਗ ਗਏ, ਤੇ ਲੋਕੀ ਕੀ ਹੁੰਦੇ ਆ ਕਿ ਇੱਕ ਜਿਹੜਾ ਤੁਹਾਡੇ ਕੋਲ ਸ਼ਬਦਾਵਲੀ ਇੱਕ ਗੀਤਕਾਰ ਕੋਲ ਹੋਣੀ ਬਹੁਤ ਜ਼ਰੂਰੀ ਆ, ਕਿ ਸ਼ਬਦਾਵਲੀ ਨਵੀਂ ਤੋਂ ਨਵੀਂ ਕੱਢਣੀ ਆ। ਫਿਰ ਉਹਦੇ ਪਿੱਛੇ ਜਿੱਦਾਂ ਦਾ ਤੁਸੀਂ ਮਿਸ਼ਨ ਲਿਖਦੇ ਹੋ, ਉਹਦੇ ਪਿੱਛੇ ਤੁਹਾਡੀ ਰਿਸਰਚ ਬਹੁਤ ਜ਼ਰੂਰੀ ਆ, ਕਿਉਂਕਿ ਇੱਕ ਗੀਤ ਹੁੰਦਾ ਆ ਭਾਵੁਕਤਾ ਦੇ ਵਿੱਚ ਲਿਖ ਦੇਣਾ, ਜਿੱਦਾਂ ਤੁਸੀਂ ਗੱਲ ਹੁਣੇ ਵਰਤੀ ਕਿ ਆਸ਼ਕੀ ਦੇ ਵਿੱਚ ਲਿਖਣਾ, ਉਹ ਤਾਂ ਇੱਕ ਹਰ ਇੱਕ ਬੰਦੇ ਤੇ ਉਮਰ ਆਉਂਦੀ ਉੱਦਾਂ ਦੀ। ਪਰ ਜਿਹੜੀ ਤੁਹਾਡੀ
ਚਿੰਤਨ ਦੀਆਂ ਚੀਜ਼ਾਂ ਹੈਗੀਆਂ ਉਹਦੇ ਲਈ ਤਾਂ ਪੜ੍ਹਨਾ ਬਹੁਤ ਪੈਂਦਾ। ਹਨਾ ਕਿੱਦਾਂ ਫਿਰ ਇਹ ਸੁਮੇਲ ਬਣਾ ਕੇ ਰੱਖਿਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਤਾਂ ਕਾਰਖਾਨੇ ਲੱਗੇ ਰਹੇ ਹੋ, ਯੂਨੀਵਰਸਿਟੀਆਂ ਤੁਸੀਂ ਗਏ ਨਹੀਂ, ਫਿਰ ਕਿੱਥੋਂ ਮਿਲਦੀ ਰਹੀ ਨੌਲੇਜ ਇਹ? ਅਸਲ ਦੇ ਵਿੱਚ ਨਾ ਮੈਂ ਇੱਕ ਸਾਡੇ ਪੰਜਾਬੀ ਸਾਹਿਤ ਸਭਾ ਗਰਾਈ ਹੁੰਦੀ ਸੀ, ਵੇਦ ਪ੍ਰਕਾਸ਼ ਲਾੜ ਜੀ, ਤੇ ਉਹਨਾਂ ਦੀ ਸੀ ਪੰਜਾਬੀ ਸਾਹਿਤ ਸਭਾ। ਉੱਥੇ ਬੜੇ ਉੱਚ ਕੋਟੀ ਦੇ ਕਵੀ ਆਉਂਦੇ ਹੁੰਦੇ ਸੀ। ਅੱਛਾ। ਤੇ ਮੈਂ ਵੀ ਜਿੱਦਾਂ ਕਹਿ ਲਓ ਵੀ ਐਵੇਂ 15 16 18 19 ਸਾਲ ਦਾ, ਹਾਂਜੀ। ਤੇ ਮੈਨੂੰ ਵੀ ਉਹਨੇ ਕਹਿਣਾ ਵੀ ਤੂੰ ਆ ਜਾ। ਉੱਥੇ ਅਕਸਰ ਉਹ ਕਹਿੰਦੇ ਹੁੰਦੇ ਸੀ ਬਈ ਲਿਖਣ ਲਈ ਨਾ ਤੁਹਾਡੇ ਕੋਲ ਸ਼ਬਦ ਭੰਡਾਰ ਬਹੁਤ ਚਾਹੀਦਾ ਜੀ। ਤੇ ਫਿਰ ਉਸ ਟਾਈਮ ਫਿਰ ਮੈਂ ਜਿੱਦਾਂ ਵਾਰਿਸ ਦੀ ਹੀਰ ਨਾਨਕ ਸਿੰਘ ਨੂੰ ਪੜ੍ਹਿਆ, ਜਸਵੰਤ ਸਿੰਘ ਕਬਲ ਨੂੰ ਪੜ੍ਹਿਆ, ਅੱਛਾ ਜੀ। ਬੂਟਾ ਸਿੰਘ ਸ਼ਾਦ ਪੜ੍ਹਿਆ। ਮੈਂ ਇਹ ਤਕਰੀਬਨ ਦੀਵੇ ਦੀ ਲੋ ਨਾਲ ਪੜ੍ਹਿਆ। ਵਾਹ ਜੀ ਵਾਹ। ਹੈਨਾ, ਲਾਈਟ ਹੈ ਨਹੀਂ ਸੀ। ਤੇ ਇਹ ਮੈਂ ਪੰਜਾਬੀ ਦਾ ਸ਼ਬਦ ਭੰਡਾਰ ਮੇਰੇ ਕੋਲ ਬਹੁਤ ਜ਼ਿਆਦਾ ਹੋ ਗਿਆ ਸੀਗਾ। ਹੈਨਾ, ਠੀਕ ਹੈ। ਤੇ ਫਿਰ ਜਦੋਂ ਮਿਸ਼ਨ 'ਚ ਆਏ ਆ ਤਾਂ ਫਿਰ ਕੀ ਕਹਿੰਦੇ ਹੁੰਦੇ ਆ ਵੀ ਸਾਹਿਬ ਕਾਂਸ਼ੀ ਰਾਮ ਦੀ ਕਿਤਾਬ ਜਦੋਂ ਉਹ ਚਮਚਾ ਜੁਗ ਪੜ੍ਹੀ, ਉਹਨੇ ਵੀ ਦਿਮਾਗ ਘੁਮਾ ਕੇ ਰੱਖਤਾ ਹੈ ਵੀ। ਅੱਛਾ। ਬਹੁਤ ਵਧੀਆ ਕਿਤਾਬ ਸੀ, ਬਹੁਤ ਵਧੀਆ। ਹਾਂਜੀ। ਉਹ ਪੜ੍ਹੀ। ਤੇ ਫਿਰ ਇਹ ਆਪਣੇ ਮੁਕਤਸਰ ਦੀ ਭਾਰਤੀ ਲੋਕ ਨੀਚ ਕਿਵੇਂ ਬਣੇ ਜੀ, ਤੇ ਉਹ ਮੈਟਰ ਜਿਹੜਾ ਆ ਉਹਨੇ ਦਿਮਾਗ ਤੇ ਬਹੁਤ ਜਿੱਦਾਂ ਕਹਿ ਲਓ ਵੀ ਇੱਕ ਗਹਿਰੀ ਛਾਪ ਛੱਡੀ ਜੀ, ਮਿਸ਼ਨ ਲਈ ਲਿਖਣ ਲਈ। ਤੇ ਫਿਰ ਮੈਂ ਤਾਂ ਮਿਸ਼ਨ ਦਾ ਹੀ ਦੀਵਾਨਾ ਹੋ ਗਿਆ ਅੱਜ ਤਾਈਂ। ਵਾਹ। ਤੇ ਇਹ ਵੀ ਇੱਕ ਤਰ੍ਹਾਂ ਦਾ ਯੋਗ ਆ ਕਿ ਤੁਸੀਂ ਇੱਕ ਨੂੰ ਸਮਰਪਿਤ ਹੋ ਜਾਂਦੇ ਆ, ਫਿਰ ਤੁਹਾਨੂੰ ਇਹ ਵੀ ਪਤਾ ਲੱਗਦਾ ਵੀ ਇਹ ਜਿਹੜਾ ਮਿਸ਼ਨ ਆ ਕਈ ਵਾਰੀ ਡਾਮਾਡੋਲ ਵੀ ਹੋਇਆ, ਕਈ ਵਾਰੀ ਜਿਹੜਾ ਆ ਨਿਘਾਰ ਵੱਲ ਨੂੰ ਵੀ ਗਿਆ। ਫਿਰ ਉਹ ਬੰਦਿਆਂ ਨੇ ਬਹੁਤਿਆਂ ਨੇ ਰਾਹ ਵੀ ਚੇਂਜ ਕਰ ਲਏ। ਬਹੁਤ ਸਾਰੇ ਤੁਸੀਂ ਅੱਜ ਵੀ ਪੰਜਾਬ ਦੀ ਰਾਜਨੀਤੀ ਵਿੱਚ ਦੇਖੋਗੇ ਜਿਹੜੇ ਕਿ ਇਸ ਮਿਸ਼ਨ ਚੋਂ ਨਿਕਲੇ, ਉਹਨਾਂ ਨੇ ਫਿਰ ਹੋਰ ਵਿਚਾਰਧਾਰਾਵਾਂ ਨੂੰ ਜਿਹੜਾ ਆ ਅਪਣਾ ਲਿਆ। ਪਰ ਤੁਸੀਂ ਉੱਥੇ ਹੀ ਡਟੇ ਆ ਉਦੋਂ ਦੇ, ਕਹਿ ਲਓ ਬਈ। ਫਿਰ ਇਹ ਸੁਮੇਲ ਜਿਹਾ ਬਣਾਉਣਾ ਬੰਦੇ ਦਾ ਦਿਲ ਨਹੀਂ ਛੱਡਿਆ ਕਿ? ਅਸਲ ਵਿੱਚ ਮੇਰਾ ਜਿੱਦਾਂ ਹੈਗਾ ਨਾ, ਮੇਰਾ ਹੈਗਾ ਵੀ ਮੈਂ ਅਕਸਰ ਵੀ ਸਟੇਜਾਂ ਤੇ ਵੀ ਕਹਿਣਾ ਹੁੰਦਾ ਵੀ ਸਾਨੂੰ ਆਸ਼ਾਵਾਦੀ ਰਹਿਣਾ ਬਹੁਤ ਜ਼ਰੂਰੀ ਹੈ। ਜਿਹੜੀਆਂ ਲਹਿਰਾਂ ਆ ਕਦੀ ਵੀ ਸਮਤਲ ਨਹੀਂ ਰਹਿੰਦੀਆਂ, ਕਦੀ ਤਾਂ ਕਦੀ ਠਾਂ ਕਦੀ। ਤੇ ਇਹ ਜਿੱਦਾਂ ਜੇ ਆਪਾਂ ਹੌਸਲਾ ਛੱਡ ਦਈਏ ਤਾਂ ਉਹ ਗੱਲ ਨਹੀਂ ਬਣਦੀ। ਹੈ ਨਾ ਜੀ। ਅੱਜ ਨਹੀਂ ਤਾਂ ਕੱਲ੍ਹ, ਠੀਕ ਨਹੀਂ, ਗੱਲ ਬਣੂਗੀ। ਤੇ ਮੈਂ ਤਾਂ ਇਹ ਕਹਿਣਾ ਹੁੰਦਾ ਭਜਾਈ ਚੱਲ ਘੋੜਾ, ਕਦੇ ਤਾਂ ਪਿੰਡ ਆਊਗਾ। ਵਾਹ ਜੀ ਵਾਹ। ਲੱਗੇ ਰਹੋ ਬਸ ਮੁੰਨਾ ਬਾਈ। ਤੇ ਹੁਣ ਤੁਸੀਂ ਵੀ ਇੱਕ ਹਿੱਸਾ ਪਾਇਆ ਆਪਣਾ ਗੀਤਕਾਰ ਦੇ ਤੌਰ ਦੇ ਉੱਤੇ। ਹਰ ਤਰ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਵੀ ਲਹਿਰ ਆ, ਕਿਸਾਨ ਅੰਦੋਲਨ ਚੱਲੇ ਆ, ਕਿਸਾਨਾਂ ਦੀ ਗੱਲ ਹੋਈ ਆ, ਮਜ਼ਦੂਰਾਂ ਦੀ ਗੱਲ ਤੁਸੀਂ ਕਰਦੇ ਰਹੇ ਹੋ, ਕਿਰਤੀਆਂ ਦੀ ਗੱਲ ਤੁਸੀਂ ਕਰਦੇ ਰਹੇ ਹੋ। ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਤੁਸੀਂ 78 79 ਤੋਂ ਲਿਖਣਾ ਸ਼ੁਰੂ ਕੀਤਾ, ਉਹ ਇਹ ਜਿਹੜਾ ਵਿਚਲਾ ਇੱਕ ਐਰਾ ਸੀ, ਇਹ ਜਿਹੜਾ ਵਿਚਲਾ ਸਮਾਂ ਸੀ, ਇਹਦੇ ਵਿੱਚ ਕੋਈ ਚੇਂਜ ਹੋਈ ਆ ਜਾਂ ਸਮਾਜ ਦੇ ਵਿੱਚ ਕੋਈ ਪਰਿਵਰਤਨ ਹੋਇਆ ਜਾਂ ਉਹੀ ਉੱਥੇ ਹੀ ਆ? ਵੀ ਤੁਹਾਨੂੰ ਕੀ ਲੱਗਦਾ? ਪਰਿਵਰਤਨ ਤਾਂ ਹੋਇਆ ਆ, ਮਤਲਬ ਪਰਿਵਰਤਨ ਜੇ ਹੋਇਆ ਤੇ ਅੱਜ ਗੱਲ ਚੱਲ ਰਹੀ ਆ। ਹੈ ਨਾ ਜੀ। ਹਾਂ, ਜੇ ਅੱਜ ਜੇ ਕਹੀਏ ਵੀ ਜੇ ਪਰਿਵਰਤਨ ਨਾ ਹੋਇਆ ਹੁੰਦਾ, ਇੱਦਾਂ ਮੈਂ ਤੁਹਾਨੂੰ ਦੱਸਿਆ ਵੀ ਲਹਿਰਾਂ ਤਾਂ ਠਾਂ ਚੱਲਦੀਆਂ ਰਹਿੰਦੀਆਂ, ਲੇਕਿਨ ਉਹਦਾ ਜਿੱਦਾਂ ਦੂਜਾ ਨਹੀਂ ਕਹਿ ਸਕਦੇ ਵੀ ਉਹ ਖਤਮ ਹੋ ਗਿਆ। ਕਦੇ ਵੀ ਮਤਲਬ ਧਮਾਕਾ ਹੋ ਸਕਦਾ ਕਿਸੇ ਵੀ ਮਤਲਬ ਲਹਿਰ ਦਾ, ਉਹ ਉੱਭਰ ਕੇ ਸਾਹਮਣੇ ਆ ਸਕਦੀ ਆ। ਜੀ। ਹਾਂ। ਤੇ ਹੁਣ ਤੱਕ ਕਿਹੜੇ ਗਾਇਕ, ਜਿੱਦਾਂ ਪਹਿਲਾਂ ਵੀ ਮੈਂ ਪੁੱਛਿਆ, ਚਲੋ ਤੁਸੀਂ ਹੁਣ ਵੀ ਦੱਸ ਸਕਦੇ, ਕਿੱਦਾਂ ਦੇ ਗੀਤ ਕਿਹੜੇ ਨਾਲ ਵਧੀਆ ਐਕਸਪੀਰੀਅੰਸ ਰਿਹਾ, ਕਿਹੜੇ ਗਾਇਕਾਂ ਦੇ ਨਾਲ? ਮੇਰੇ ਤਕਰੀਬਨ ਗਾਇਕ ਤਾਂ ਮੈਨੂੰ ਹੁਣ ਚੇਤਾ ਹੀ ਨਹੀਂ ਜਿੰਨੇ ਅਗਰ ਮੇਰੇ ਗੀਤ ਗਾਤੇ। ਹੈ ਨਾ ਜੀ। ਤੇ ਤਕਰੀਬਨ ਮੇਰੇ ਜ਼ਿਆਦਾ ਜੇ ਮਿਸ਼ਨ ਦੀ ਗੱਲ ਕਰੀਏ ਤਾਂ ਮੋਹਨ ਮੰਗੜ, ਬਲਵੀਰ ਜਗਤਪੁਰੀ, ਇਹਨੇ ਮਤਲਬ ਜਿਹੜੀ ਮੇਰੇ ਗੀਤਾਂ ਦੀ ਸ਼ੁਰੂਆਤ ਕੀਤੀ, ਇੰਨੀ ਵਧੀਆ ਕੀਤੀ ਵੀ ਜਾਣੀ ਕਿ ਉਹ ਜਿੱਦਾਂ ਕਹਿ ਲਓ ਵੀ ਆਪਣੇ ਸਾਡੇ ਸਮਾਜ ਵਿੱਚ ਜਾਣੀ ਜਨ ਦੀ ਮਤਲਬ ਬੁੱਲਾਂ 'ਤੇ ਗੀਤ ਆ ਉਹ ਇੰਨੇ ਵਧੀਆ। ਹੈ ਨਾ। ਹਾਂ। ਤੇ ਜਿਹੜਾ ਇੱਕ ਗੀਤਕਾਰ ਆ ਜਿਹੜਾ ਕਾਮ ਲਿਖਦਾ ਆ, ਮੈਨੂੰ ਲੱਗਦਾ ਜਿੰਨਾ ਪਿਆਰ ਤੁਹਾਨੂੰ ਮਿਲਿਆ, ਤੇ ਹੁਣ ਤੱਕ ਬਹੁਤ ਵਾਰੀ ਅਖਬਾਰਾਂ ਦੇ ਵਿੱਚ ਪੜ੍ਹਿਆ ਵੀ ਫਲਾਨੀ ਜਗ੍ਹਾ ਦੇ ਉੱਤੇ ਤੁਹਾਨੂੰ ਸੋਨਾ ਮੈਡਲ ਮਿਲਿਆ, ਫਲਾਨੇ ਥਾਂ, ਕਿੰਨੇ ਕੁ ਮਿਲ ਗਏ ਸੋਨ ਮੈਡਲ ਹੁਣ ਤੱਕ? ਮੈਡਲ ਤਾਂ ਚਲੋ ਕੀ ਕਹਿੰਦੇ ਹੁੰਦੇ ਆ ਵੀ ਬੇਅੰਤ ਹੀ ਮਿਲ ਗਿਆ। ਜਿੱਦਾਂ ਕਹਿ ਲਓ ਵੀ ਮੈਂ ਹੁਣ ਤੁਹਾਨੂੰ ਕੀ ਦੱਸੀਏ ਵੀ ਜਿੱਦਾਂ ਸਮੇਂ ਨਾਲ ਮਿਲਦੇ ਰਹੇ ਆ। ਹਾਂ। ਅੱਛਾ, ਠੀਕ ਆ। ਤੇ ਕਾਫੀ ਜਿਹੜਾ ਪਿਆਰ ਆ ਜਾਂ ਕਹਿ ਲਓ ਬਹੁਤ ਪਿਆਰ। ਹਾਂ। ਇਹ ਇੱਕ ਜਿਹੜਾ ਮੈਨੂੰ ਇਹ ਮਿਸ਼ਨ ਪ੍ਰੇਮੀਆਂ ਦਾ ਪਿਆਰ ਹੀ ਮੈਨੂੰ ਅੱਜ ਤਾਈਂ ਜ਼ਬਾਨ ਰੱਖਿਆ ਇਹਨੇ, ਤੇ ਕਹਿ ਲਓ ਵੀ ਉਹੀ ਮੈਨੂੰ ਪ੍ਰੇਰਿਤ ਕਰਦਾ ਲਿਖਣ ਲਈ। ਜੀ। ਹੈ ਨਾ। ਜੀ। ਹਾਂ। ਤੇ ਹੁਣ ਅੱਗੇ ਤੋਂ ਕੀ ਤੁਹਾਡੇ ਮੋਟਿਵ ਹੈਗੇ, ਮਿਸ਼ਨ ਹੈਗੇ ਆ? ਅੱਗੇ ਤੋਂ ਇਹੀ ਆ ਵੀ ਪ੍ਰਮਾਤਮਾ ਜਿਹੜਾ ਸਾਡੇ ਮਹਾਂਪੁਰਸ਼ਾਂ ਦਾ ਸੁਪਨਾ ਆ, ਸਾਹਿਬ ਕਾਂਸ਼ੀ ਰਾਮ ਦਾ, ਬਾਬਾ ਸਾਹਿਬ ਦਾ ਤੇ ਗੁਰੂ ਰਵਿਦਾਸ ਦਾ, ਉਹ ਪੂਰਾ ਹੋਵੇ। ਜੀ। ਉਹਨੂੰ ਮਤਲਬ ਮੰਜ਼ਿਲ ਮਕਸੂਦ ਤੇ ਪਹੁੰਚਾਉਣ ਲਈ ਮਤਲਬ ਲੱਗੇ ਆ। ਹੈ ਨਾ ਬਈ ਮੇਰੇ ਵਰਗੇ ਮੈਂ ਨਹੀਂ, ਹੋਰ ਵੀ ਲੱਗੇ ਆ, ਸਾਰੇ ਲੱਗੇ ਆ। ਹੈ ਨਾ। ਜੀ। ਤੇ ਕੋਈ ਸਾਨੂੰ ਹੁਣ ਲਿਖਤ ਜਿਹੜੀ ਆ ਸਾਡੇ ਜਿਹੜੇ ਆਡੀਅנס ਆ ਉਹ ਉਡੀਕਦੀ ਹੋਊਗੀ, ਕੋਈ ਸਾਂਝੀ ਜਿਹੜੀ ਜ਼ਰੂਰ ਕਰੋ। ਮੈਂ ਕਮੈਂਟ ਕਰ ਦਿੰਦਾ ਜੀ।
ਮੇਰਾ ਜਿਹੜਾ ਇੱਕ ਕਾਫੀ ਮੇਰੀ ਰਚਨਾ, ਮੈਂ ਕਾਫੀ ਕਵਿਤਾ ਮਤਲਬ ਉਹ ਜਿਹੜੀਆਂ ਸਟੇਜ ਤੇ ਮੈਨੂੰ ਪਿਆਰ ਮਿਲਿਆ ਜਿਹੜਾ, ਜੀ ਜੋ ਹਾਲੇ ਤੱਕ ਅਧੂਰਾ ਹੈ, ਜੋ ਹਾਲੇ ਤੱਕ ਅਧੂਰਾ ਹੈ, ਉਹ ਸੁਪਨਾ ਕਰਨਾ ਪੂਰਾ ਹੈ। ਹਰ ਵੇਲੇ ਤਤਪਰ ਰਹਿੰਦਾ ਹਾਂ ਲੇਖੇ ਵਿੱਚ ਜ਼ਿੰਦਗੀ ਲਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ, ਇੱਕ ਬੇਗਮਪੁਰਾ ਵਸਾਉਣ ਲਈ। ਜਦ ਬੇਇਨਸਾਫੀ ਵੇਖਦਾ ਹਾਂ ਮੇਰੇ ਦਿਲ ਵਿੱਚ ਭਾਂਬੜ ਮੱਚਦੇ ਨੇ। ਨਫ਼ਰਤ ਦੇ ਨਾਗ ਜ਼ਰੀਲੇ ਜੋ ਕਿਉਂ ਕੌਮ ਮੇਰੀ ਨੂੰ ਡੱਸਦੇ ਨੇ। ਬਣ ਲਾਵਾ ਫੁੱਟਣਾ ਚਾਹੁੰਦੇ ਨੇ ਇਹ ਕੰਧ ਜ਼ੁਲਮ ਦੀ ਢਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ। ਇੱਥੇ ਹੱਕ ਹਲਾਲ ਦੀ ਗੱਲ ਹੋਵੇ, ਕੋਈ ਹੱਕ ਪਰਾਇਆ ਖਾਵੇ ਨਾ। ਕੋਈ ਤਕੜਾ ਬੰਦਾ ਮਾੜੇ ਤੇ ਕਦੇ ਫੋਕਾ ਰੋਹਬ ਜਮਾਵੇ ਨਾ। ਹੱਥ ਫੜ ਲਈ ਸ਼ਮਾ ਆਜ਼ਾਦੀ ਦੀ ਇਹ ਗਲੋਂ ਗੁਲਾਮੀ ਲਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ। ਘਰ ਘਾਟ ਤੇ ਰੋਟੀ ਕੱਪੜੇ ਦਾ ਹਰ ਬੰਦੇ ਲਈ ਪ੍ਰਬੰਧ ਹੋਵੇ। ਖੁਦਗਰਜੀ ਝੂਠ ਪਖੰਡਾਂ ਦਾ ਪ੍ਰਚਾਰ ਸਦਾ ਲਈ ਬੰਦ ਹੋਵੇ। ਕਿਸੇ ਨਾਲ ਨਾ ਕਹਾਣੀ ਵੰਡ ਹੋਵੇ ਇਸ ਜੱਗ ਵਿੱਚ ਕੂੜ ਕਮਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ। ਸੰਵਿਧਾਨਕ ਸਾਡੇ ਹੱਕਾਂ ਤੇ ਅੱਜ ਡਾਕੇ ਪੈਣ ਨੂੰ ਫਿਰਦੇ ਨੇ। ਆਸਾਂ ਦੇ ਮਹਿਲ ਅਸਾਰੇ ਜੋ ਅੱਜ ਮੁੜ ਕੇ ਢਹਿਣ ਨੂੰ ਫਿਰਦੇ ਨੇ। ਸ਼ਰੇਆਮ ਸਾਜ਼ਿਸ਼ਾਂ ਚੱਲ ਰਹੀਆਂ ਸਾਡਾ ਨਾਮ ਨਿਸ਼ਾਨ ਮਿਟਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ। ਅੰਤ ਦਾ ਬੰਦਿਆ ਚੱਲ ਬਾਬਾ ਸਾਹਿਬ ਦੀ ਸਿੱਖਿਆ ਤੇ ਗਲ ਘੁੱਟਿਆ ਮਾਰੂ ਰੀਤਾਂ ਦਾ। ਗੱਲ ਕਰਦਾ ਯੁੱਗ ਪਰਿਵਰਤਨ ਦੀ ਮੇਰਾ ਅੱਖਰ ਅੱਖਰ ਗੀਤਾਂ ਦਾ। ਕਹੇ ਰੱਤੂ ਪਿੰਡ ਰਧਾਵੇ ਦਾ ਮਨ ਕਾਲਾ ਯੁੱਗ ਪਲਟਾਉਣ ਲਈ। ਮੇਰੇ ਗੀਤ ਕ੍ਰਾਂਤੀ ਮੰਗਦੇ ਨੇ ਇੱਕ ਬੇਗਮਪੁਰਾ ਵਸਾਉਣ ਲਈ। ਵਾਹ ਜੀ ਵਾਹ, ਬਹੁਤ ਵਧੀਆ। ਤੇ ਇਹ ਜਿਹੜੀ ਇੱਕ ਗੈਰ ਬਰਾਬਰਤਾ ਦੀ ਜੰਗ ਆ, ਉਹ ਆਪਣੇ ਤੁਸੀਂ ਗੀਤਾਂ ਦੇ ਦੁਆਰਾ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਰਾਬਰ ਵਾਲਾ ਸਮਾਜ ਹੋਵੇ। ਸਾਡੇ ਗੁਰੂਆਂ ਨੇ, ਪੀਰਾਂ ਨੇ, ਭਗਤਾਂ ਨੇ, ਪੈਗੰਬਰਾਂ ਨੇ, ਸਾਰਿਆਂ ਨੇ ਕੋਸ਼ਿਸ਼ ਜਿਹੜੀ ਆ ਇਹ ਕੀਤੀ ਆ। ਤੁਸੀਂ ਉਹ ਲੈ ਕੇ ਅੱਗੇ ਮਿਸ਼ਨ ਚੱਲੇ ਹੋ। ਤੁਹਾਡਾ ਜਿਹੜਾ ਇਹ ਸ਼ੁਰੂ ਹੋਇਆ ਸਫ਼ਰ, ਜਿੱਦਾਂ ਤੁਸੀਂ ਦੱਸਿਆ ਵੀ LP ਰਿਕਾਰਡ ਤੋਂ ਸ਼ੁਰੂ ਹੋਇਆ, ਫਿਰ ਕੈਸਟਾਂ ਦਾ ਜ਼ਮਾਨਾ ਆਇਆ, ਬੜੇ ਤੁਸੀਂ ਉਦੋਂ ਮਕਬੂਲ ਰਹੇ ਹੋ, ਹਿੱਟ ਰਹੇ ਹੋ। ਹੁਣ ਡਿਜੀਟਲ ਜ਼ਮਾਨਾ, YouTube ਦਾ ਜ਼ਮਾਨਾ, ਫੇਸਬੁੱਕ ਦਾ ਆ। ਹੁਣ ਇਹ ਸੁਮੇਲ ਕਿੱਦਾਂ ਵਿੱਚ ਬਿਠਾਇਆ ਤੁਸੀਂ? ਉੱਥੋਂ ਸ਼ੁਰੂ ਹੋਏ ਆ, ਕਿਉਂਕਿ ਜਿੱਦਾਂ ਤੁਸੀਂ ਸ਼ਬਦਾਵਲੀ ਦੀ ਵੀ ਗੱਲ ਕੀਤੀ ਆ, ਸ਼ਬਦਾਵਲੀ ਨਵੀਂ ਆ ਗਈ ਆ, ਡਿਜੀਟਲ ਚੀਜ਼ਾਂ ਆ ਗਈਆਂ ਆ, ਟੈਕਨੋਲੋਜੀ ਵਾਲੀਆਂ ਚੀਜ਼ਾਂ ਆ ਗਈਆਂ ਆ। ਇਹਨਾਂ ਦੇ ਨਾਲ ਕੋਈ ਫਰਕ ਪਿਆ ਰਾਈਟਿੰਗ ਦੇ ਉੱਤੇ? ਨਹੀਂ, ਰਾਈਟਰ ਦੇ ਤਾਂ ਜਿਹੜੇ ਬੋਲ ਆ ਉਹ ਤਾਂ ਉਹੀ ਹੋਣੇ ਆ। ਸਿੰਗਰ ਲਈ ਹੈਗਾ ਵੀ ਜਿੱਦਾਂ ਉਹ ਪਹਿਲਾਂ ਮਿਊਜ਼ਿਕ ਹੋਰ ਸੀਗਾ, ਜਿੱਦਾਂ ਲੈਬ ਗਾਉਂਦੇ ਸੀ। ਹੁਣ ਜਿੱਦਾਂ ਉਹ ਮਤਲਬ ਆ ਗਿਆ ਆ ਕੰਪਿਊਟਰ ਨਾਲ ਬਹਿ ਕੇ, ਮਤਲਬ ਕਹਿ ਲਓ ਵੀ ਇਕੱਲਾ ਜੋ ਮਰਜ਼ੀ ਮਤਲਬ ਪਹਿਲਾਂ ਕਰਕੇ ਵੋਕਲ ਕਰਕੇ ਤਾਂ ਉਹ ਮਿਊਜ਼ਿਕ ਹੋ ਜਾਂਦਾ। ਅੱਗੇ ਪਹਿਲਾਂ ਇਕੱਠੇ ਬਹਿ ਕੇ ਸਾਰੇ ਸਾਜ਼ ਬੈਠੇ ਹੁੰਦੇ ਇੱਕ ਥਾਂ ਕਰਦੇ ਸੀ, ਤੇ ਹੁਣ ਸੌਖਾ ਹੋ ਗਿਆ ਮਤਲਬ। ਯਾਨੀ ਗੀਤਕਾਰ ਨੂੰ ਇੰਨਾ ਕੋਈ ਫਰਕ? ਗੀਤਕਾਰ ਨੂੰ ਤਾਂ ਜੋ ਦੇਖਦਾ ਆ ਆਲੇ ਦੁਆਲੇ ਅਨੁਭਵ ਜਿਹਾ ਕਰਦਾ ਉਹ ਬਸ ਲਿਖ ਲੈਂਦਾ। ਤੇ ਅਨੁਭਵ ਉਹ ਬਦਲਿਆ? ਉਹੀ ਮੈਂ ਪੁੱਛਣਾ ਚਾਹੁੰਦਾ ਵੀ 70 78 ਜੋ ਅਨੁਭਵ ਸੀ। ਹਾਂ ਉਹ ਤਾਂ ਵੀ ਸਮੇਂ ਨਾਲ ਚਲੋ ਥੋੜਾ ਬੜਾ ਬੰਦਾ ਕਰਦਾ ਹੀ ਆ, ਹਨਾ। ਤੇ ਫਿਰ ਵੀ ਜਿੱਦਾਂ ਦਾ ਮੈਨੂੰ ਕੋਈ ਕਹੇ ਗੀਤ, ਮੈਂ ਜਿੱਦਾਂ ਕੋਈ ਸੋਵਰ ਜਿਹਾ ਹੋਵੇ ਲਿਖ ਕੇ ਦੇ ਦਿੰਦਾ। ਹਾਂ ਅੱਛਾ। ਤੇ ਬਹੁਤ ਜ਼ਿਆਦਾ ਗੀਤਕਾਰ ਗਾਇਕ ਜਿਹੜੇ ਆ, ਖਾਸ ਤੌਰ ਤੇ ਨੌਜਵਾਨ ਜਿਹੜੇ ਆ, ਉਹ ਮੈਂ ਦੇਖਿਆ ਤਾਜ ਇੰਟਰਟੇਨਮੈਂਟ, ਉਹਦੇ ਉੱਤੇ ਕਾਫੀ ਨਵੇਂ ਚਿਹਰਿਆਂ ਨੂੰ ਤੁਸੀਂ ਦਿੰਦੇ ਹੋ। ਜਦ ਕਿ ਗੀਤਕਾਰ ਇਹ ਸੋਚਦਾ ਆ ਵੀ ਮੇਰਾ ਨਾਂ ਬੜਾ ਐਸਟੈਬਲਿਸ਼ ਆ, ਮੈਂ ਜਿਹੜੇ ਪਹਿਲਾਂ ਐਸਟੈਬਲਿਸ਼ ਹੈਗੇ ਆ ਗਾਇਕ, ਅਸੀਂ ਉਹਨਾਂ ਨੂੰ ਦਈਏ, ਨਵਿਆਂ ਨੂੰ ਅਸੀਂ ਕਿਉਂ ਦਈਏ, ਤੇ ਨਵਿਆਂ ਨੇ ਪਤਾ ਨਹੀਂ ਚੱਲਣਾ ਜਾਂ ਨਹੀਂ ਚੱਲਣਾ। ਪਰ ਮੈਂ ਦੇਖਿਆ ਤੁਹਾਡੇ ਜਿਹੜੇ ਆ ਜ਼ਿਆਦਾਤਰ ਨਵਿਆਂ ਨੂੰ ਮੌਕਾ ਦੇਣ ਦਾ ਹੁੰਦਾ। ਵੈਸੇ ਜਿਹੜਾ ਆਉਂਦਾ ਉਹਨੂੰ ਹੀ ਕਹਿ ਦਿੰਦੇ ਆ ਵੀ ਕੋਈ ਗੱਲ ਨਹੀਂ, ਲੈ ਲਓ। ਨਹੀਂ, ਵੈਸੇ ਨਵਿਆਂ ਤੋਂ ਹੀ ਮੈਂ ਉਹਦਾ ਆਵਾਜ਼ ਸੁਣਦਾ ਹੁੰਦਾ। ਜਿਹੜੀ ਤਾਂ ਆਵਾਜ਼ ਮੈਨੂੰ ਕਰੰਟ ਵਾਲੀ ਲੱਗੇ, ਮਤਲਬ ਕ੍ਰਾਂਤੀ ਜਿਹੜੀ ਸਮਾਜ ਨੂੰ ਜਗਾਉਣ ਵਾਲੀ ਆਵਾਜ਼ ਆ, ਉਹ ਤਾਂ ਆਵਾਜ਼ ਮਾਰ ਕੇ ਮੈਂ ਆਪ ਵੀ ਬੁਲਾ ਲੈਣਾ, ਚੱਲ ਵੀ ਚੱਲ ਚੱਕ ਕੰਮ ਫੱਟਿਆ ਨਾ। ਅੱਛਾ। ਤੇ ਕੀ ਕਹਿੰਦੇ ਹੁੰਦੇ ਆ ਵੀ ਇਹ ਜਿਹੜਾ ਮਿਸ਼ਨ ਆ ਨਾ, ਇਹਦੇ ਵਿੱਚ ਤੁਹਾਨੂੰ ਜਿੱਦਾਂ ਕਹ ਲਓ ਵੀ ਇੱਕ ਹੋਕਾ ਵੀ ਜਗਾਉਣ ਵਾਲੀ ਆਵਾਜ਼, ਸੁੱਤਿਆਂ ਨੂੰ ਜਗਾਉਣ ਵਾਲੀ ਆਵਾਜ਼ ਚਾਹੀਦੀ ਹੁੰਦੀ ਆ। ਜੀ। ਤੇ ਉਹ ਹਮੇਸ਼ਾ ਹੀ ਜੇ ਕੋਈ ਮੇਰੀ ਸੋਚ ਜਿਹਨੇ ਮੇਰੇ ਕੋਲ ਆਉਣਾ, ਮੇਰੀ ਸੋਚ ਦੇ ਹਿਸਾਬ ਨਾਲ ਆਉਣਾ, ਹਨਾ। ਤੇ ਉਦਾਂ ਦਾ ਬੰਦਾ ਮੇਰੇ ਕੋਲ ਆਉਂਦਾ ਨਹੀਂ ਹੈਗਾ। ਜੇ ਕੋਈ ਮਿਸ਼ਨ ਨੂੰ ਪਿਆਰ ਕਰਦਾ ਉਹਨੇ ਹੀ ਆਉਣਾ। ਤੇ ਆਪਾਂ ਵੈਲਕਮ ਕਹਿਦਾ, ਚੱਲ ਬਈ ਚੱਕ ਦੇ ਫੱਟੇ, ਆਪਾਂ ਗੀਤ ਦੇ ਦਈਦਾ ਆ ਜੀ, ਅਗਲੇ ਦਾ ਤੋਰੀ ਫੁਲਕਾ ਚੱਲ ਪੈਂਦਾ। ਠੀਕ ਹੈ। ਨਹੀਂ, ਚਲੋ ਤੁਹਾਨੂੰ ਮੁਬਾਰਕਾਂ ਵੀ ਆ ਕਿ ਇਸ ਮੱਖਣ ਦੀ ਆਵਾਜ਼ ਦੇ ਵਿੱਚ, ਕਲੇਰ ਕੰਠ ਦੀ ਆਵਾਜ਼ ਦੇ ਵਿੱਚ ਇਸੇ ਸਾਲ ਬਹੁਤ ਵਧੀਆ ਗੀਤ ਜਿਹੜੇ ਆ ਉਹ ਆਏ ਆ, ਧਾਰਮਿਕ ਗੀਤ ਵੀ ਆਏ ਆ। ਤੇ ਜਾਂਦੇ ਸਾਡੇ ਜਿਹੜੇ ਆਡੀਅנס ਆ, ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਤਾਂ ਕੀ ਕਹਿੰਦੇ ਹੁੰਦੇ ਆ ਬਈ ਇਹ ਦੇ ਸਕਦੇ ਆ ਵੀ ਚੰਗਾ ਸੋਚੋ, ਚੰਗਾ ਸੁਣੋ, ਤੇ ਕਿਸੇ ਨਾਲ ਮਾੜਾ ਨਾ ਕਰੋ, ਹਨਾ ਜੀ। ਤੇ ਕੀ ਕਹਿੰਦੇ ਆ ਬਈ
ਸਾਨੂੰ ਵਧੀਆ ਇਦਾਂ ਦਾ ਕੋਈ ਛਾਪ ਛੱਡ ਕੇ ਜਾਣੀ ਚਾਹੀਦੀ ਵੀ ਦੁਨੀਆ ਤੁਹਾਨੂੰ ਚੇਤੇ ਕਰੇ। ਬਈ ਕੋਈ ਮਾੜਾ ਕਰਮਾਂ ਨੂੰ ਆਪਣਿਆਂ ਨੂੰ ਮੈਲੇ ਨਾ ਕਰੋ, ਸੱਚੇ ਸੁੱਚੇ ਰੱਖੋ। ਉਹ ਸੀਗੀ ਬਈ ਆਪਣੇ ਚਲੋ ਇੱਧਰ ਆਏ ਆ, ਆਪਣੇ ਕੀ ਕਹਿੰਦੇ ਹੁੰਦੇ ਆ ਬਈ ਜਿਹੜੇ ਪੇਰੈਂਟਸ ਆਉਂਦੇ ਆ ਬੱਚਿਆਂ ਦੇ ਇੱਧਰ, ਹੈ ਨਾ। ਹਾਂਜੀ। ਇੱਕ ਮੈਂ ਚਲੋ ਦੁਆ ਸਲਾਮ ਕੀਤੀ ਆ ਨੌਜਵਾਨਾਂ ਦੇ, ਮੁੰਡਿਆਂ ਲਈ, ਸਾਰੇ ਆਪਣੇ ਧੀਆਂ ਪੁੱਤ ਆ, ਜਿੱਦਾਂ ਕਹਿ ਲਓ ਵੀ ਕੁੜੀਆਂ ਮੁੰਡੇ। ਤੇ ਉਹ ਮੈਂ ਥੋੜ੍ਹਾ ਜਿਹਾ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਵਿੱਚ ਪਰਦੇਸਾਂ ਨਜ਼ਰ ਮਿਹਰ ਦੀ ਰੱਖੀ ਸਭ ਤੇ ਸਾਈਆਂ, ਵਿੱਚ ਪਰਦੇਸਾਂ ਨਜ਼ਰ ਮਿਹਰ ਦੀ ਰੱਖੀ ਸਭ ਤੇ ਸਾਈਆਂ, ਮਾਵਾਂ ਦੇ ਪੁੱਤ ਸੋਹਣੇ ਛਿੰਦੇ ਭੱਜ ਭੱਜ ਕਰਨ ਕਮਾਈਆਂ, ਖੰਭ ਲਾ ਕੇ ਉੱਡ ਜਾਵੇ ਨਫ਼ਰਤ ਤਾਰ ਪ੍ਰੇਮ ਦੀ ਵੱਜੇ, ਤੰਦਰੁਸਤੀਆਂ ਬਖਸ਼ੀ ਰੱਬਾ ਤੱਤੀ ਵਾ ਨਾ ਲੱਗੇ, ਵਾਹ ਜੀ ਵਾਹ। ਤੱਤੀ ਵਾ ਨਾ ਲੱਗੇ। ਕਿਸੇ ਚੀਜ਼ ਦੀ ਘਾਟ ਰਹੇ ਨਾ ਹਰ ਸ਼ੈ ਹੋਵੇ ਪੱਲੇ, ਨੋਟਾਂ ਦੇ ਨਾਲ ਭਰ ਜਾਣ ਬੈਂਕਾਂ, ਹੋ ਜਾਏ ਬੱਲੇ ਬੱਲੇ, ਹੋ ਜਾਣ ਪੂਰੇ ਸਾਰੇ ਜੋ ਅਰਮਾਨ ਨੇ ਦਿਲ ਵਿੱਚ ਦੱਬੇ, ਤੰਦਰੁਸਤੀਆਂ ਬਖਸ਼ੀ ਰੱਬਾ ਤੱਤੀ ਵਾ ਨਾ ਲੱਗੇ। ਬੇਬੇ ਬਾਪੂ ਸਾਦੇ ਇੰਡੀਆ ਤੋਂ ਰਹਿਣ ਲਵਾਉਂਦੇ ਗੇੜੇ, ਪੋਤੇ ਪੋਤੀਆਂ ਰਹਿਣ ਖਿਡਾਉਂਦੇ ਹਾਸੇ ਹੱਥ ਚਾੜ ਘਨੇੜੇ, ਬੱਚਿਆਂ ਦੇ ਨਾਲ ਬੱਚੇ ਬਣ ਕੇ ਖੇਡਣ ਅੱਡੇ ਖੱਡੇ, ਤੰਦਰੁਸਤੀਆਂ ਬਖਸ਼ੀ ਰੱਬਾ ਤੱਤੀ ਵਾ ਨਾ ਲੱਗੇ। ਵੀਰਾਂ ਨੂੰ ਭੈਣਾਂ ਦੇ ਵੱਲੋਂ ਠੰਡੇ ਅਮਨ ਬੁੱਲੇ, ਹਾਸੇ ਡੁੱਲਦੇ ਰਹਿਣ ਹਮੇਸ਼ਾ ਹੰਝੂ ਨਾ ਕਦੇ ਡੁੱਲੇ, ਚਾਵਾਂ ਦੇ ਨਾਲ ਇੱਕ ਦੂਜੇ ਵੱਲ ਆਉਣ ਖੁਸ਼ੀ ਵਿੱਚ ਭੱਜੇ, ਤੰਦਰੁਸਤੀਆਂ ਬਖਸ਼ੀ ਰੱਬਾ ਤੱਤੀ ਵਾ ਨਾ ਲੱਗੇ। ਸੋਹਣੇ ਦੇਸ਼ ਪੰਜਾਬ ਦੇ ਦਿਲ ਵਿੱਚ ਪੈਂਦੇ ਰਹਿਣ ਝਲਕਾਰੇ, ਸੋਹਣੇ ਦੇਸ਼ ਪੰਜਾਬ ਦੇ ਦਿਲ ਵਿੱਚ ਪੈਂਦੇ ਰਹਿਣ ਝਲਕਾਰੇ, ਧਰਤੀ ਜਿਸ ਦੀਆਂ ਬਾਤਾਂ ਪਾਉਂਦੀ ਤਾਰੇ ਦੇਣ ਹਗਾਰੇ, ਰੱਤੂ ਰਧਾਵੇ ਵਾਲਿਆ ਮੌਜ ਨਾ ਆਪਣੇ ਵਤਨ ਜੀ ਲੱਭੇ, ਤੰਦਰੁਸਤੀਆਂ ਬਖਸ਼ੀ ਰੱਬਾ ਤੱਤੀ ਵਾ ਨਾ ਲੱਗੇ। ਵਾਹ ਜੀ ਵਾਹ। ਇਹ ਮੈਂ ਦੁਆ ਸਲਾਮ ਕੀਤੀ ਆ ਵੀ ਬ੍ਰਿਸਬੇਨ ਦੇ ਸਾਰੇ ਹੀ ਨੌਜਵਾਨਾਂ ਲਈ, ਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। ਤੇ ਕੀ ਕਹਿੰਦੇ ਹੁੰਦੇ ਆ ਵੀ ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਵਾਹ ਜੀ ਵਾਹ। ਤੇ ਇਹ ਸਨ ਰਤੂ ਰੰਧਾਵਾ ਜੀ, ਜਿਹੜੇ ਕਿ ਜਾਣ ਪਹਿਚਾਣ ਦੇ ਨਹੀਂ ਮੁਹਤਾਜ ਹੈਗੇ, ਗੀਤਕਾਰੀ ਦੇ ਵਿੱਚ ਬਹੁਤ ਵੱਡਾ ਨਾਂ ਨੇ। ਤੇ ਰੰਧਾਵਾ ਸਾਹਿਬ, ਸਾਡੀ ਵੀ ਇੰਡੋਸ ਟੀਵੀ ਦੇ ਵੱਲੋਂ ਇਹ ਅਰਦਾਸ ਆ ਕਿ ਤੁਸੀਂ ਸਦਾ ਹੀ ਤੁਹਾਡੀ ਜਿਹੜੀ ਕਲਮ ਆ ਉਹ ਇਸੇ ਤਰ੍ਹਾਂ ਲਿਖਦੀ ਰਹੇ, ਗੂੰਜਦੀ ਰਹੇ, ਲੋਕਾਂ ਨੂੰ ਸਹੀ ਸੇਧ ਦਿੰਦੀ ਰਹੇ। ਤੇ ਇਸੇ ਆਸ ਦੇ ਨਾਲ ਕਿ ਤੁਸੀਂ ਲੰਮੀਆਂ ਉਮਰਾਂ ਮਾਣੋ, ਅਰੋਗਤਾ ਦੇ ਵੱਲ ਰਹੋ। ਤੇ ਮਿਲਾਂਗੇ ਅਗਲੀ ਵਾਰ ਜਦੋਂ ਵੀ ਤੁਸੀਂ ਆਏ ਤਾਂ ਤੁਹਾਨੂੰ ਰੂਬਰੂ ਫਿਰ ਆਪਾਂ ਕਰਾਂਗੇ। ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਬਹੁਤ ਧੰਨਵਾਦ। ਤੇ ਦੋਸਤੋ, ਤੁਹਾਨੂੰ ਇਹ ਪ੍ਰੋਗਰਾਮ ਸਾਨੂੰ ਕਿੱਦਾਂ ਦਾ ਲੱਗਾ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਹੁਣ ਆਪਾਂ ਮਿਲਾਂਗੇ ਅਗਲੀ ਕੜੀ ਦੇ ਵਿੱਚ, ਜਿਸ ਦੇ ਵਿੱਚ ਅਸੀਂ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ, ਸਨਮੁਖ ਕਰਾਵਾਂਗੇ। ਉਦੋਂ ਤੱਕ ਇੰਤਜ਼ਾਰ ਕਰੋ ਤੇ ਮਿਲਾਂਗੇ ਉਦੋਂ। ਤੇ ਰੱਬ ਰਾਖਾ। ਸਤਿ ਸ਼੍ਰੀ ਅਕਾਲ।